ਤੇ ਭਰਾ ਉਧਰੇ ਰਹਿ ਗਏ? ਉਧਰੇ ਰਹਿ ਗਏ। ਉਹ ਸੁਲਤਾਨਪੁਰ ਪਿੰਡ 'ਚ ਹੀ ਰਹਿੰਦੇ ਤੁਹਾਡੇ ਚਾਚੇ? ਫਿਰ ਤੁਹਾਡੀਆਂ ਆਪਸ ਮੇਲ ਮੁਲਾਕਾਤਾਂ ਨਹੀਂ ਹੋਈ? ਉਹ ਨਹੀਂ ਨਿਕਲ ਸਕੇ ਉੱਥੋਂ? ਫਸ ਗਏ। ਇੱਕ ਦਾ ਨਾਂ ਯਾਦ ਹੈ, ਫਿਲਮ ਐਕਟਰ ਹੈ ਉਹ, ਫਿਲਮ ਐਕਟਰ ਬਣ ਗਿਆ। ਹੈਡਮਾਸਟਰ ਸ਼ਾਨੂ ਲਾਲ ਸਾਹਿਬ ਦਾ ਬੇਟਾ। ਅੱਛਾ। ਫਿਰ ਸਾਰਾ ਟੱਬਰ ਗਏ ਦੇਖਣ। ਅੱਛਾ। ਵਿੱਚ ਆਈ ਹੈ ਉਹ ਨਾਂ ਨਹੀਂ ਮੈਨੂੰ ਯਾਦ। ਯਾਨੀ ਜਦੋਂ ਇੱਥੇ ਹੀ ਸੀਗੇ ਹਜੇ? ਹਾਂਜੀ ਹਾਂਜੀ। ਪਾਕਿਸਤਾਨ ਬਣਨ ਤੋਂ ਪਹਿਲੇ ਉਹ ਮਸ਼ਹੂਰ ਹੋ ਗਿਆ? ਮਸ਼ਹੂਰ ਹੋ ਗਿਆ। ਉਹਨੂੰ ਸੁਲਤਾਨਪੁਰ ਕਹਿੰਦੇ ਸੀ। ਸੁਲਤਾਨਪੁਰ ਜਬਲਪੁਰ? ਜਬਲਪੁਰ ਮੈਨੂੰ ਲਖਨਊ ਤੋਂ ਅੱਗੇ ਜਾ ਕੇ ਆਉਂਦਾ। ਲਖਨਊ ਤੋਂ ਵੀ ਅੱਗੇ? ਸਾਨੂੰ ਗੋਜਰਿਓਂ ਜਾਣ ਲੱਗਿਆ 3-4 ਦਿਨ ਲੱਗ ਜਾਂਦੇ। 3 ਉਹਨਾਂ ਕੀ ਯਾਦ ਹੈ। ਅੱਛਾ। ਤੇ ਉਦੋਂ ਮੈਨੂੰ ਇੰਨੀ ਹੋਸ਼ ਆਈ ਹੈ ਕਿ ਮੈਨੂੰ ਮੇਰੇ ਨਾਨੇ ਨੇ ਘੋੜੀ ਤੇ ਬਿਠਾਇਆ। ਅੱਛਾ। ਤੇ ਉਦੋਂ ਜੱਕੇ ਚੱਲਦੇ ਹੁੰਦੇ ਸੀ। ਹਾਂ ਹਾਂ। ਦੋਸਤੋ, ਚੈਨਲ ਐਕਸੀ ਪੰਜਾਬ ਦੇ ਨਾਲ ਪ੍ਰੋਫੈਸਰ ਤਾਰਿਕ ਗੁੱਜਰ, ਪ੍ਰੋਫੈਸਰ ਅਹਿਮਦ ਅਬਦੁੱਲਾ ਤੁਹਾਡੇ ਸਾਹਮਣੇ ਹਾਜ਼ਰ ਨੇ। ਅੱਜ ਪੰਜਾਬ ਦੀ ਤਾਰੀਖ ਦੀ ਗੁੰਮਸ਼ੁਦਾ ਸਟੋਰੀ ਦਾ, ਗੁੰਮਸ਼ੁਦਾ ਕਹਾਣੀ ਦਾ ਇੱਕ ਹੋਰ ਵਰਕਾ ਲੈ ਕੇ ਅਸੀਂ ਤੁਹਾਡੇ ਨਾਲ ਬੈਠੇ ਹਾਂ। ਤੇ ਅਸੀਂ ਇਸ ਵੇਲੇ ਗੋਜਰੇ 'ਚ ਬੈਠੇ ਹਾਂ। ਤੇ ਗੋਜਰੇ 'ਚ ਇਸ ਵੇਲੇ ਮੇਰੇ ਨਾਲ ਬਾਬਾ ਜੀ ਯੂਸਫ ਅਲੀ ਬੈਠੇ ਆ। ਇਹ ਮਾਲੀ ਦਾ ਕੰਮ ਕਰਦੇ ਆ ਔਰ ਰਿਟਾਇਰ ਹੋ ਗਏ ਹੁਣ ਤਾਂ ਖੈਰ ਆਪਣੇ ਕੰਮ ਤੋਂ। ਇਹਨਾਂ ਦੇ ਅੱਬਾ ਜੀ ਜਿਹੜੇ ਸੀ ਅਨਵਰ ਅਲੀ, ਉਹ ਮਾਲੀ ਦਾ ਕੰਮ ਕਰਦੇ ਸੀ ਗਵਰਨਮੈਂਟ ਮਿਡਲ ਸਕੂਲ ਸਮੁੰਦਰੀ, ਜਿਹੜਾ ਬਾਅਦ 'ਚ ਹਾਈ ਸਕੂਲ ਬਣਿਆ। ਤੇ ਇਸ ਵੇਲੇ ਵੀ ਪੂਰੀ ਆਨ ਬਾਨ ਤੇ ਸ਼ਾਨ ਸ਼ੌਕਤ ਦੇ ਨਾਲ ਮੌਜੂਦ ਹੈ। ਤੇ ਮੈਂ ਉਹ ਤਕਰੀਬਨ ਸਾਰੇ ਸਕੂਲ ਦੀ ਫੋਟੋਗ੍ਰਾਫੀ ਕੀਤੀ ਇੱਕ ਦਿਨ ਜਦੋਂ ਮੈਂ ਗਵਰਨਮੈਂਟ ਕਾਲਜ ਸਮੁੰਦਰੀ 'ਚ ਲੈਕਚਰਰ ਸੀ 2012-13 'ਚ। ਤੇ ਇਸ ਵੇਲੇ ਅਸੀਂ ਬੈਠੇ ਹਾਂ ਗੋਜਰੇ 'ਚ, ਜਿਹਨੂੰ ਕਦੀ ਗੋਜਰਾ ਮੰਡੀ ਕਹਿੰਦੇ ਸੀ ਤੇ ਅੱਜ ਕੱਲ੍ਹ ਇਹ ਇੰਟਰਨੈਸ਼ਨਲੀ ਹਾਕੀ ਪਲੇਅਰਾਂ ਦੇ ਹਵਾਲੇ ਨਾਲ ਔਰ ਹਾਕੀ ਸਟੇਡੀਅਮ ਦੇ ਹਿਸਾਬ ਨਾਲ ਮਸ਼ਹੂਰ ਹੈ। ਪੜ੍ਹਾਈ ਲਿਖਾਈ 'ਚ ਵੀ ਗੋਜਰਾ ਸ਼ਹਿਰ ਬਹੁਤ ਅੱਗੇ ਹੈ। ਇਸ ਵੇਲੇ ਅਸੀਂ ਡਾਕਟਰ ਹਰਭਜਨ ਸਿੰਘ ਨੂੰ ਵੀ ਯਾਦ ਕਰਨਾ, ਜਿਹੜੇ ਅੱਖਾਂ ਦੇ ਡਾਕਟਰ ਸੀ ਇੱਥੇ। ਬਹੁਤ ਲੋਕਾਂ ਨੇ ਪਾਰਟੀਸ਼ਨ ਤੋਂ ਪਹਿਲੇ ਵੀ ਉਹਨਾਂ ਕੋਲ ਅੱਖਾਂ ਦਾ ਇਲਾਜ ਕਰਾਇਆ ਹੋਇਆ। ਹਾਜੀ ਅੱਲਾ ਦਿੱਤਾ ਜਿਹੜੇ ਬਹੁਤ ਮਾਰੂਫ ਜਰਾਹ ਸੀ, ਆਪਰੇਟ ਕਰਦੇ ਸੀ ਉਦੋਂ, ਜਿਵੇਂ ਸਾਡੇ ਪੁਰਾਣੇ ਆਪਰੇਸ਼ਨ ਕਰਨ ਵਾਲੇ ਦੇਸੀ ਬਜ਼ੁਰਗ ਹੁੰਦੇ ਸੀ। ਉਹਨਾਂ ਦੀ ਵਾਈਫ ਮਾਂ ਹਾਜਰ ਨੂੰ ਯਾਦ ਕਰਨਾ, ਜਿਹੜੀ ਦਾਈਆਂ ਦਾ ਵੀ ਕੰਮ ਕਰਦੇ ਸੀ ਔਰ ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਪੈਦਾ ਹੋਏ ਉਹਨਾਂ ਦੇ ਹੱਥੋਂ, ਅੱਜ ਵੀ ਮੌਜੂਦ ਹੈ। ਕੁਝ ਫੌਤ ਵੀ ਹੋ ਚੁੱਕੇ ਹੈ। ਤੇ ਮਹਿਦੀ ਸ਼ਾਹ ਸਾਹਿਬ ਨੂੰ ਯਾਦ ਕਰਨਾ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਪਿੰਡ 'ਚ ਜਿਹੜਾ ਉਹਨਾਂ ਦੇ ਨਾਂ ਤੇ ਫਿਰ ਮਹਿਦੀ ਆਬਾਦ ਰੱਖਿਆ ਗਿਆ, ਜਿੱਥੇ ਵਾਇਸਰਾਏ ਹਿੰਦ ਉਹਨਾਂ ਦੀ ਦਾਵਤ ਤੇ ਇੱਥੇ ਆਏ ਸੀ। ਉਹਨਾਂ ਦੇ ਨਾਂ ਦੇ ਉੱਤੇ ਇੱਥੇ ਦਾ ਮਸ਼ਹੂਰ ਮਹਿੰਦੀ ਮਹੱਲਾ ਤੇ ਮਹਿੰਦੀ ਬਾਜ਼ਾਰ ਵੀ ਹੈ ਔਰ ਉਹਨਾਂ ਦੇ ਪਿੰਡ ਦਾ ਨਾਮ ਮਹਿਦੀ ਆਬਾਦ ਵੀ ਹੈ। ਤੇ ਉਹਨਾਂ ਹਾਕੀ ਦੇ ਸਾਰੇ ਹੀ ਪਲੇਅਰਾਂ ਨੂੰ, ਅਜ਼ੀਮ ਪਲੇਅਰਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਔਰ ਹਾਕੀ ਖੇਡ ਦਾ ਨਾਂ ਰੋਸ਼ਨ ਕੀਤਾ। ਤੇ ਬਾਬਾ ਯੂਸਫ ਅਲੀ ਨਾਲ ਗੱਲ ਕਰਦੇ ਹਾਂ ਅਸੀਂ। ਇਹਨਾਂ ਨੂੰ ਅਸੀਂ ਪੁੱਛਣਾ ਇਹ ਹੈ ਪਹਿਲੇ ਸਭ ਤੋਂ ਕਿ ਇਹਨਾਂ ਦੇ ਆਬਾਓ ਅਜਦਾਦ ਜਿਹੜੇ ਸੀ, ਬਜ਼ੁਰਗ ਸੀ, ਉਹ ਕਿਹੜੇ ਇਲਾਕੇ ਦੇ ਰਹਿਣ ਵਾਲੇ ਸੀ? ਤੁਹਾਡੇ ਦਾਦਾ ਜੀ, ਅੱਬਾ ਜੀ ਹੁਰੀ, ਉਹਨਾਂ ਦਾ ਪਿਛਲਾ ਇਲਾਕਾ ਕਿਹੜਾ ਸੀ? ਉਹਨੂੰ ਸੁਲਤਾਨਪੁਰ ਕਹਿੰਦੇ ਸੀ। ਸੁਲਤਾਨਪੁਰ ਜਬਲਪੁਰ? ਜਬਲਪੁਰ ਮੈਨੂੰ ਲਖਨਊ ਤੋਂ ਅੱਗੇ ਜਾ ਕੇ ਆਉਂਦਾ। ਲਖਨਊ ਤੋਂ ਵੀ ਅੱਗੇ? ਸਾਨੂੰ ਗੋਜਰਿਓਂ ਜਾਣ ਲੱਗਿਆ 3-4 ਦਿਨ ਲੱਗ ਜਾਂਦੇ ਸੀ। 3-4 ਦਿਨ ਲੱਗ ਗੱਡੀ ਵਿੱਚ? ਗੱਡੀ 'ਚ ਜਾਂਦੇ ਸੀ? ਤੋੜ ਗੱਡੀ ਚੱਲ ਜਾਂਦੀ ਸੀ ਗੋਜਰੇ ਤੋਂ? ਗੱਡੀ ਉੱਥੋਂ ਚੱਲ ਜਾਂਦੀ ਸੀ। ਮਤਲਬ ਕਿ ਸੀ ਉਹ ਛੋਟਾ ਕਿ ਯਾਦ ਹੈ। ਅੱਛਾ। ਤੇ ਉਦੋਂ ਮੈਨੂੰ ਇੰਨੀ ਹੋਸ਼ ਆਈ ਹੈ ਕਿ ਮੈਨੂੰ ਮੇਰੇ ਨਾਨੇ ਨੇ ਘੋੜੀ ਤੇ ਬਿਠਾਇਆ। ਅੱਛਾ। ਤੇ ਉਦੋਂ ਜੱਕੇ ਚੱਲਦੇ ਹੁੰਦੇ ਸੀ, ਜੱਕੇ ਫੱਟੀਆਂ ਲੱਗੀਆਂ ਨਹੀਂ ਪਾਸੇ। ਠੀਕ ਠੀਕ। ਉਹ ਨਹੀਂ ਮਿਲਿਆ ਉਹਨਾਂ ਨੂੰ ਕਿਤੇ, ਘੋੜੀ ਮੇਰਾ ਨਾਨਾ ਲੈ ਕੇ ਆਇਆ ਸੀ। ਅਸੀਂ ਬੈਠੇ 3 ਭੈਣ ਭਰਾ ਸੀ ਉਦੋਂ ਅਸੀਂ। ਅੱਛਾ। 2 ਭੈਣਾਂ ਸਨ, ਇੱਕ ਵੱਡਾ ਮੈਂ ਸੀ। ਠੀਕ ਹੈ। ਉਹਦੇ ਤੇ ਬਾਹਰ ਕੇ ਸਾਨੂੰ ਲਈ ਜਾ ਰਹੇ ਸਨ। ਜਾ ਰਹੇ ਹਾਂ, ਅੱਗੇ ਕਿੰਨੇ ਕਾ ਟੋਇਆ ਆ ਗਿਆ, ਘੋੜੀ ਦਾ ਪੈਰ ਉੱਚਾ ਆ ਗਿਆ। ਅੱਛਾ। ਤੇ ਅਸੀਂ ਦੋਵੇਂ ਡਿੱਗ ਪਏ। ਇੱਕ ਭੈਣ ਸਾਡੀ ਜਿਹੜੀ ਛੋਟੀ ਸੀ ਬਹੁਤੀ, ਉਹ ਸਾਡੇ ਵਾਲਦ ਸਾਹਿਬ ਨੇ ਨਾ ਝੋਲੀ ਬਣਾ ਕੇ ਨਾ ਪਿੱਛੇ ਤੇ ਪਾ ਲਿਆ ਕਰਕੇ, ਜਿੱਦਾਂ ਉਡਣੀਆਂ ਪਾ ਦਿੰਦੀਆਂ ਏਦਾਂ ਪਾ ਲਈ। ਹਾਂਜੀ। ਉਹ ਤਾਂ ਬਚ ਗਈ, ਅਸੀਂ ਡਿੱਗ ਪਏ ਥੱਲੇ, ਲੇਕਿਨ ਘੋੜੀ ਉੱਥੋਂ ਹਿੱਲੀ ਨਹੀਂ। ਘੋੜੀ ਨਹੀਂ, ਟ੍ਰੇਨ ਸੀ ਨਾ? ਟ੍ਰੇਨ ਸੀ, ਘੋੜੀ ਨਹੀਂ। ਠੀਕ ਹੈ। ਤੇ ਇਹਨਾਂ ਦੇ ਨਹੀਂ ਯਾਦਦਾਸ਼ਤ ਹੈਗੀ, ਉਹਨਾਂ ਦੇ ਉੱਤੇ ਕੱਚੇ ਕੋਠੇ ਸਨ, ਕੱਚੇ ਮਕਾਨ ਸਨ। ਹਾਂਜੀ। ਇਹ ਅੰਦਾਜ਼ਨ ਕਿਹੜੇ ਸਾਲ ਦੀ ਗੱਲ ਹੋਊਗੀ? ਪਾਕਿਸਤਾਨ ਬਣਨ ਤੋਂ ਕਿੰਨੇ ਸਾਲ ਪਹਿਲੇ? ਕੋਈ 2-3 ਸਾਲ ਕਰੀਬ ਪਹਿਲੇ ਦੀ ਗੱਲ ਹੋਣੀ, ਕਿਉਂਕਿ ਤੁਸੀਂ, ਤੁਹਾਡੀ ਉਮਰ ਜਦੋਂ ਪਾਰਟੀਸ਼ਨ ਹੋਈ ਹੈ ਕਿੰਨੀ ਸੀ? 11-12 ਸਾਲ ਸੀ? ਹਾਂ, 11-12 ਸਾਲ ਸੀ। ਹਾਂ। ਤੇ ਉਹ ਯਾਦਾਸ਼ਤ ਵਾਲੇ, ਉਦਾਂ ਤਾਂ ਬੱਚੇ 4 ਸਾਲ ਦੀ ਉਮਰ ਦੀ ਵੀ ਯਾਦਾਂ ਰੱਖ ਲੈਂਦੇ। ਯਾਦਾਂ ਉਦੋਂ ਰੱਖ ਲੈਂਦੇ ਸੀ, ਹੁਣ ਨਹੀਂ ਰੱਖਦੇ। ਹੁਣ ਨਹੀਂ ਰੱਖਦੇ। ਅੱਛਾ। ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ?
ਬੁਖਾਰੀ ਸ਼ਾਹ। ਬੁਖਾਰੀ ਸ਼ਾਹ। ਹਾਂਜੀ। ਉਹ ਉੱਥੇ ਸ਼ਹਿਰ 'ਚ ਹੀ ਤੁਹਾਡਾ ਘਰ ਸੀ? ਉਹ ਸ਼ਹਿਰ ਨਹੀਂ ਸੀ ਜੀ, ਪਿੰਡ ਸੀ ਜੋ। ਦੱਸਿਆ ਤੁਸੀਂ ਸੁਲਤਾਨਪੁਰ। ਸੁਲਤਾਨਪੁਰ ਪਿੰਡ ਸੀ। ਸੁਲਤਾਨਪੁਰ ਪਿੰਡ। ਜਬਲਪੁਰ ਸ਼ਹਿਰ ਸੀ। ਠੀਕ ਹੈ। ਛਾਉਣੀ ਸੀ ਜਬਲਪੁਰ। ਛਾਉਣੀ ਸੀ, ਮਸ਼ਹੂਰ ਸ਼ਹਿਰ ਹੈ ਹਾਂ, ਜਬਲਪੁਰ। ਬਹੁਤ ਮਸ਼ਹੂਰ। ਅੱਛਾ। ਤੇ ਬਰਾਸਤਾ ਲਖਨਊ ਅਸੀਂ ਜਾਂਦੇ ਸਾਂ। ਅੱਛਾ। ਇੰਡੀਆ। ਹਾਂ ਹਾਂ। ਤੇ ਜਦੋਂ ਜਾਣ ਦੀ ਤਿਆਰੀ ਹੋਣੀ, ਇੱਥੇ ਹੈਡਮਾਸਟਰ ਸੀ ਐਮਸੀ ਹਾਈ ਸਕੂਲ ਦੇ ਵਿੱਚ, ਲਾਲਾ ਸ਼ਾਨੂ ਲਾਲ ਗੋਜਰੇ। ਗੋਜਰੇ। ਲਾਲਾ ਸ਼ਾਨੂ ਲਾਲ। ਸ਼ਾਨੂ ਲਾਲ। ਅੱਛਾ। ਹਾਂਜੀ। ਉਹ ਇੱਥੇ ਆਏ ਆ ਸੰਨ 34 ਤਕਰੀਬਨ। ਸਮੁੰਦਰੀ ਤੋਂ ਇੱਥੇ ਟ੍ਰਾਂਸਫਰ ਹੋ ਟ੍ਰਾਂਸਫਰ ਹੋ ਕੇ ਇੱਥੇ ਆ ਗਏ। ਅੱਛਾ। ਤੇ ਉਦੋਂ ਇਹ ਹੁੰਦਾ ਸੀ ਕਿ ਮੁਲਾਜ਼ਮ ਜਿਹੜੇ ਸੀ ਨਾ, ਹਾਂ। ਉਹ ਨਾਲ ਹੀ ਬੰਦਾ ਲੈ ਜਾਂਦਾ ਸੀ। ਹਾਂ। ਬਸ ਇੱਕ ਅਫਸਰ ਹੈ, ਹਾਂ ਹਾਂ। ਉਹਦੇ ਮੁਲਾਜ਼ਮ 2 ਹੈਗੇ ਆ, ਹਾਂ, ਹਾਂ। ਉਹਨੇ ਨਾਲ ਹੀ ਲੈ ਜਾਂਦੇ ਆ। ਉਹਨਾਂ ਦਾ ਵੀ ਨਾਲ ਕਰਵਾ ਲੈਣਾ ਹਾਂ, ਨਾਲ ਹੀ। ਆਪੇ ਹੀ ਕਰਨਾ ਹੁੰਦਾ ਆਪੇ ਹੀ ਕਰਨਾ ਹੁੰਦਾ ਸੀ, ਜੋ ਨਾਲ ਹੀ ਲੈ ਜਾਂਦੇ ਹੁੰਦੇ। ਸਮੁੰਦਰੀ ਕਿੱਦਾਂ ਗਿਆ ਤੁਹਾਡੇ ਭਾਈ? ਨਹੀਂ, ਸਮੁੰਦਰੀਓਂ ਇੱਥੇ ਆਏ ਉਹ। ਸਮੁੰਦਰੀਓਂ ਲਾਲਾ ਸ਼ਾਨੂ ਸਾਨੂੰ ਲਾਲ ਸਾਡੇ ਵਾਲਾ ਸਾਹਿਬ ਨੂੰ ਨਾਲ ਲੈ ਕੇ ਆਏ ਇੱਥੇ। ਨਾਲ ਲੈ ਕੇ ਆਏ। ਹਾਂ। ਠੀਕ ਹੈ। ਤੇ ਫਿਰ ਉਹਨਾਂ ਇੱਥੇ ਕੰਮ ਕੀਤਾ, ਉਸ ਤੋਂ ਬਾਅਦ ਫਿਰ ਗੋਰਾ ਬਣ ਗਿਆ। ਰੋਲੇ ਤੋਂ ਪਹਿਲੇ ਹੀ ਸਮੁੰਦਰੀ ਨਹੀਂ ਸੀ ਚਲੇ ਗਏ? ਪਹਿਲੇ ਸਮੁੰਦਰੀ ਸਨ। ਸਮੁੰਦਰੀ ਰਹੇ। ਆਏ ਸਮੁੰਦਰੀ ਸਨ। ਇਹ ਸਨ ਮੇਰੇ ਵਾਲਾ ਸਾਹਿਬ 4 ਭਾਈ। ਅੱਛਾ। ਇਹ ਮੇਰੇ ਅੱਬਾ ਜੀ ਦਾ ਬਖਸ਼ੇ ਲੜ ਪਏ ਘਰਦਿਆਂ ਨਾਲ, ਅੱਛਾ। ਭੈਣ ਭਰਾਵਾਂ ਨਾਲ। ਹਾਂ ਹਾਂ। ਤੇ ਪਾਕਿਸਤਾਨ ਨਸਦਾ। ਹਾਂ ਹਾਂ। ਪਾਕਿਸਤਾਨ ਕੀ ਉਦੋਂ ਇੱਕੋ ਹੀ ਸੀ, ਪੰਜਾਬ ਹੀ ਸੀ ਉਦੋਂ। ਸਾਰਾ ਹਾਂ। ਕਮਾਈ ਕਰਨ ਵਾਸਤੇ ਆ ਗਏ ਇਸ ਪਾਸੇ ਕਿਤੇ ਦਿੱਤਾ। ਹਾਂ ਹਾਂ। ਅੱਛਾ, ਉੱਥੇ ਲੜ ਪਏ ਆਪਣੇ ਭਾਈਆਂ ਨਾਲ ਜਿਹੜਾ ਹੁੰਦਾ। ਹਾਂ ਬਈ, ਹੋ ਜਾਂਦਾ ਨਾ। ਹੋ ਜਾਂਦਾ। ਤੇ ਫਿਰ ਇੱਥੇ ਕੋਈ ਆਸਰਾ ਹੋਣਾ, ਕਿਸੇ ਨਾਲ ਤਾਲਕ ਵਾਸਤਾ ਸੀ ਜਾਂ ਇੱਥੇ ਨਹੀਂ, ਕੋਈ ਤਲਕ ਵਾਸਤਾ ਨਹੀਂ ਸੀ। ਇਹ ਪਹਿਲੇ ਸਮੁੰਦਰੀ ਆਏ ਨੇ, ਉੱਥੋਂ ਫਿਰਦੇ ਫਰਾਂਦੇ ਏਦਾਂ ਚੱਕਰ ਕੱਟਦੇ ਕਟਾਉਂਦੇ, ਤੇ ਉੱਥੇ ਸਮੁੰਦਰੀ ਦੇ ਵਿੱਚ ਇਹਨਾਂ ਨੇ ਭਾਂਡੇ ਧੋਣ ਦੀ ਨੌਕਰੀ ਕੀਤੀ ਕਿਸੇ ਜਗ੍ਹਾ। ਬੋਰਡਿੰਗ ਜਿਹੜਾ ਸਿੱਖਾਂ ਦਾ ਸਕੂਲ ਸੀ, boarding, ਹਿੰਦੂ ਸਿੱਖਾਂ ਦਾ ਲਹਿਦਾ ਹੁੰਦਾ ਸੀ ਜਿਹੜੇ ਸਕੂਲ ਦੇ ਵਿੱਚ। ਸਕੂਲ ਦੇ। ਠੀਕ ਹੈ। ਮੁਸਲਮਾਨਾਂ ਦਾ ਵੱਖਰਾ, ਹਾਂ, ਉੱਥੇ ਹਿੰਦੂ ਸਿੱਖਾਂ ਦਾ ਵੱਖਰਾ। ਬਿਲਕੁਲ। ਔਰ ਬਕਾਇਦਾ ਉਸ ਵਕਤ ਚਾਹੇ ਰੋਟੀ ਜਦੋਂ ਖਾਣਾ ਪੱਕਦਾ ਸੀ ਨਾ, ਹਾਂ, ਉਹ ਡਾਕਟਰ ਆ ਕੇ ਚੈੱਕ ਕਰ ਜਾਂਦਾ ਸੀ, ਵਾਹ। ਜਿੰਨਾ ਕਿ ਮੈਨੂੰ ਯਾਦ ਹੈ। ਹਾਂ, ਨਹੀਂ ਕਰਦੇ ਹੋਣੇ ਆ ਉਦੋਂ, ਹਾਂਜੀ। ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਅੰਗਰੇਜ਼ ਚੈੱਕ ਦਾ। ਕਰਦੇ ਸੀ। ਹਾਂ, ਜ਼ਮਾਨਾ ਸੀ ਅੰਗਰੇਜ਼ ਦਾ। ਤੇ ਫਿਰ ਕਿਤੇ ਜਾਣਾ ਗਏ ਮੇਰੇ ਵਾਲਦ ਸਾਹਿਬ ਕਿਤੇ। ਮੇਰੀ ਵਾਲਦਾ ਪਹਿਲੀ ਜਿਹੜੀ ਸੀ ਉਹ ਤਾਂ ਫੌਤ ਹੋ ਗਈ। ਅੱਛਾ। ਉਹ ਅਸਲ ਵਾਲਦਾ ਮੇਰੀ ਇਹ ਜਿਹੜੀ ਬਾਅਦ ਚ ਕੀਤੀ ਸੀ ਨਾ ਮੇਰੇ ਅੱਬਾ ਜੀ ਨੇ, ਇੱਥੇ ਆ ਕੇ। ਇੱਥੇ ਆ ਕੇ ਤੇ ਜਾ ਕੇ ਕਰਕੇ ਫਿਰ ਲਿਆਏ ਇੱਥੇ ਉਹਨੂੰ। ਹਾਂ ਹਾਂ। ਪਹਿਲੀ ਤਾਂ ਫੌਤ ਹੋ ਗਈ ਨਾ ਉਹਨਾਂ ਦੀ। ਅੱਛਾ, ਪਹਿਲੀ ਜਿਹੜੀ ਵਾਲਦਾ ਸੀਗੀ ਉਹ ਉੱਥੋਂ ਜਬਲਪੁਰ ਸਾਈਡ ਦੀ ਸੀ? ਉੱਥੋਂ ਲਿਆਂਦੀ ਸੀ। ਤੇ ਫੌਤ ਇੱਥੇ ਆ ਕੇ ਹੋਈ? ਫੌਤ ਇੱਥੇ ਆ ਕੇ ਹੋਈ। ਠੀਕ ਠੀਕ। ਉਹ ਇੱਥੇ ਫੌਤ ਹੋਈ ਆ। ਤੁਸੀਂ ਦੂਸਰੀ ਵਾਲਦਾ ਚੋਂ ਆ? ਮੈਂ ਦੂਸਰੀ ਵਾਲਦਾ। ਤੇ ਪਹਿਲੀ ਵਾਲਦਾ ਚੋਂ ਵੀ ਬੱਚੇ ਹੈ? ਨਹੀਂ, ਕੋਈ ਨਹੀਂ ਬੱਚਾ। ਉਹ ਚੋਂ ਬੱਚਾ ਕੋਈ? ਇੱਕ ਬੱਚੀ ਸੀ, ਉਹ ਦੱਸਦੇ ਆ ਕਿ ਫੌਤ ਹੋ ਗਈ ਸੀ। ਫੌਤ ਹੋ। ਤੇ ਸਮੁੰਦਰੀ ਦੱਸਦੇ ਆ ਵੀ ਬੋਰਡ ਉਹਨਾਂ ਨੇ ਆਪਣੇ ਹੱਥਾਂ ਨਾਲ ਲਾਏ। ਆਪਣੇ ਹੱਥਾਂ ਨਾਲ ਲਾਇਆ, ਦੱਸਦੇ ਸੀ ਉਦੋਂ ਸਾਨੂੰ, ਤੇ ਉਹ ਯਾਦ ਰਹਿ ਗਿਆ ਕਿ ਹਾਂ ਵੀ ਇਹ ਬੋਰਡ ਸਾਡੇ ਅੱਬਾ ਜੀ ਦੇ ਲੱਗੇ ਆ। ਅਨਵਰ ਅਲੀ ਸੀ ਉਹਨਾਂ ਦਾ ਬੇਟਾ ਦੀ ਉਹਦਾ ਨਾਮ ਸੀ। ਅੱਛਾ, ਬੋਲੀ ਉਹ ਬੋਲੀ ਹੋਰ ਸੀ ਸਾਡੀ, ਅਸੀਂ ਯੂਪੀ ਵਾਲੀ ਬੋਲੀ ਸੀ। ਅਸੀਂ ਨਹੀਂ ਬੋਲ ਸਕਦੇ, ਨਾ ਪਛਾਣ ਸਕਦੇ ਕੀ ਕਹਿੰਦਾ ਸੀ। ਯਾਨੀ ਹੁਣ ਉਹ ਔਰਤ ਜਿਹੜੀ ਹੈ ਉਹਨੂੰ ਮਹਿਰਾਰੂ ਕਹਿੰਦੇ ਸੀ। ਯਾਨੀ ਤੁਹਾਡੀ ਜਿਹੜੀ ਹੈ ਯੂਪੀ ਦੀ ਜਿਹੜੀ ਅੰਦਰੂਨ ਬੋਲੀ, ਇੱਕ ਤਾਂ ਸੀ ਨਾ ਉਰਦੂ ਜਿਹੜੀ ਸ਼ਹਿਰਾਂ 'ਚ ਬੋਲਦੇ ਸੀ। ਹਾਂਜੀ ਹਾਂਜੀ। ਨਹੀਂ, ਉਹ ਨਹੀਂ, ਅੰਦਰ ਵਾਲੀ ਬੋਲੀ ਸੀ। ਅੰਦਰ ਵਾਲੀ ਬੋਲੀ ਸੀ। ਉਹਦਾ ਕੋਈ ਮਖਸੂਸ ਨਾਮ ਹੈ। ਹਾਂ, ਉਹ ਯੂਪੀ ਦੇ ਮੁਖਤਲਿਫ ਇਲਾਕਿਆਂ 'ਚ ਹੈਗੀ ਆ, ਬਿਲਕੁਲ ਹੈਗੀ। ਪੂਰਬੀ ਵੀ ਕਹਿੰਦੇ ਆ। ਪੂਰਬੀ ਕਹਿੰਦੇ। ਪੂਰਬੀ ਭੋਜਪੁਰੀ। ਮੇਰੇ ਵਾਲਾ ਸਾਹਿਬ ਪੂਰਬੀ ਸਨ। ਅੱਛਾ। ਇਹਨਾਂ ਕੰਮ ਕਰਨਾ ਤੇ ਸਵੇਰ ਉੱਠਣਾ, ਚਾਹ ਪਾਣੀ ਪੀਣਾ। ਹਾਂ ਹਾਂ। ਚਾਹ ਪਾਣੀ ਪੀ ਕੇ ਲੰਗੋਟਾ ਕੱਸ ਲੈਣਾ। ਹਾਂ ਹਾਂ। ਗਰਮੀਆਂ 'ਚ ਵੀਰ ਨਹੀਂ ਪਾਣੀ। ਠੀਕ ਆ। ਲੰਗੜ ਕੱਸ ਲੈਣਾ ਵਿੱਚੋਂ। ਠੀਕ, ਜਿੱਦਾਂ ਉਹ ਉਸ ਤੇ ਰਿਵਾਜ ਸੀ ਜਿੱਦਾਂ ਠੀਕ ਉਦਾਂ ਹੀ ਕੰਮ ਕਰੀ ਜਾਣਾ। ਸਵਾਏ ਕੰਮ ਤੋਂ ਦੂਜਾ ਕੰਮ ਹੀ ਕੋਈ ਨਹੀਂ। ਔਨ ਡਿਊਟੀ ਕੋਈ ਨਹੀਂ, 8 ਘੰਟੇ ਕਰਨੀ ਜਾਂ 6 ਘੰਟੇ ਕਰਨੀ ਜਾਂ 4 ਘੰਟੇ ਕਰਨਾ। ਹਾਂ ਹਾਂ। ਨਹੀਂ ਨਹੀਂ, ਕੰਮ ਕਰਦਿਆਂ ਤੁਹਾਨੂੰ ਕੰਮ ਚਾਹੀਦਾ। ਵਾਹ। ਮੈਂ ਕੰਮ ਕਰਨਾ ਬਸ। ਵਾਹ ਵਾਹ। ਜਦੋਂ ਮਰਜ਼ੀ ਚੱਲ ਜਾਓ, ਜਦੋਂ ਮਰਜ਼ੀ ਆ ਜਾਓ। ਹਾਂ ਹਾਂ। ਕੋਈ ਲੋੜ ਨਹੀਂ ਛੁੱਟੀ। ਲੇਕਿਨ ਜੋ ਡਿਊਟੀ ਹੈ, ਡਿਊਟੀ ਕੋ ਉਹਨੂੰ ਪੂਰਾ ਕਰਨਾ। ਜਿਹੜਾ ਕੰਮ ਜ਼ਿੰਮੇ ਲੱਗਾ, ਜਿਹੜੀ ਵੀ ਟਾਈਮਿੰਗ ਹੋਵੇ ਕਰਕੇ ਦਿਖਾਉਣਾ ਹੈ ਉਹਨੂੰ ਬਸ। ਮਾਸ਼ਾਅੱਲਾ। ਲਾਮਾ ਨਹੀਂ ਆਉਣ ਦੇਣਾ ਕਿਤੇ। ਬਹੁਤ ਭਾਵੇਂ ਭੁੱਖੇ ਰਹਿ ਜਾਣ, ਮਰ ਜਾਣ, ਜੋ ਮਰਜ਼ੀ। ਫਿਰ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਇੱਥੇ। ਅੱਛਾ। ਉਹ ਫਿਰ ਪਾਕਿਸਤਾਨ ਬਣੇ ਦੀ ਗੱਲ ਹੈ ਨਾ। ਅੱਛਾ ਅੱਛਾ। ਤੇ ਪਾਕਿਸਤਾਨ ਬਣਿਆ ਤੇ ਆ ਜਿਹੜਾ ਸਾਡਾ ਦਰਸ ਹੈਗਾ ਆ ਸ਼ੇਰਬਾਜ਼ ਦਾ, ਇਹਦੇ 'ਚ ਤਖਤੀ ਲੱਗੀ ਹੈ। ਹਾਂ। ਲਾਲਾ ਗਣਪਤ ਰਾਮ ਦੀ। ਲਾਲਾ ਗਣਪਤ ਰਾਮ ਦੀ ਜਿਹਨੇ ਕਿੱਥੇ ਖੂਹ ਲੱਗੀ? ਬਣਾਇਆ ਸੀ। ਖੂਹ ਇੱਥੇ ਕਿਹੜੀ ਜਗ੍ਹਾ ਹੈ? ਗੋਜਰ ਬੈਂਕ ਦੇ ਸਾਹਮਣੇ। ਇਹ ਨੈਸ਼ਨਲ ਸ਼ੇਰਬਾਜ਼ ਵਾਲਾ ਦਰਸ। ਸ਼ੇਰਬਾਜ਼ ਵਾਲਾ, ਬਿਲਕੁਲ। ਹਾਫਿਜ਼ ਸ਼ੇਰਬਾਜ਼ ਵਾਲਾ ਬਿਲਕੁਲ। ਅੱਛਾ। ਇਸ ਪਾਸੇ ਨਾ ਉਹਦੇ ਅੰਦਰ ਤਖਤੀ ਲੱਗੀ ਹੈ ਖੂਹ ਦੇ ਅੰਦਰ। ਲਾਲਾ ਗਣਪਤ ਰਾਮ ਹਾਂ। ਜਾਂ ਸ਼ੇਖ ਵਖੀਰ ਕੇ ਜਿਹੜੇ ਹੈ, ਇਹਨਾਂ ਨੇ ਸਾਰਾ ਮਾਲ ਸੰਭਿਆ। ਉਹ ਬਾਬਾ ਜੀ ਕਾਲਜ ਵਿੱਚ ਆ ਗਿਆ ਉਹ ਜਾਂ ਬਾਹਰ ਹੈ?
ਨਹੀਂ ਉਹ ਮੈਨੂੰ ਤਕਰੀਬਨ ਉੱਥੇ ਸਾਂਝਾ ਹੀ ਹੈ। ਇਹ ਕਾਲਜ ਤੋਂ ਆਪਣਾ ਜਿਹੜਾ ਅੰਦਰ ਨੂੰ ਥੋੜਾ ਜਿਹਾ ਹੈ ਜਗ੍ਹਾ, ਇੱਕ ਦਫਾ ਸ਼ੇਖ ਨਜ਼ੀਰ ਮੈਂ ਬੈਠਾ ਦੇਖਿਆ ਸੀ ਨੈਸ਼ਨਲ ਬੈਂਕ ਦੇ ਬਿਲਕੁਲ ਸਾਹਮਣੇ ਮਦਰਸਾ ਜਿਹੜਾ ਉਹਨੂੰ ਮੈਂ ਸ਼ੇਰਬਾਦ ਵਾਲਾ ਦਰਸ। ਹਾਂਜੀ ਉਹ ਹਾਤਾ ਜਿਹਾ ਮੈਂ ਇੱਕ ਦਫਾ ਗਿਆ ਉੱਥੇ ਸ਼ੇਖ ਨਜ਼ੀਰ ਸ਼ਾਮ ਨੂੰ ਬੈਠਦਾ ਹੁੰਦਾ ਸੀਗਾ, ਉਹ ਕਾਲਜ ਤੋਂ ਵੱਖਰਾ ਹੀ ਲੱਗਦਾ ਸੀਗਾ ਕੋਈ ਨਹੀਂ, ਉਹ ਕਾਲਜ ਦਾ ਹਿੱਸਾ ਅੰਦਰ ਕਾਲਜ ਦਾ ਹਿੱਸਾ। ਅੱਛਾ ਉੱਥੇ ਖੂਹ ਹਜੇ ਵੀ ਹੈਗਾ? ਹਜੇ ਵੀ ਉਹਦੇ ਮੇਰਾ ਖਿਆਲ ਤੋਂ ਬੰਦ ਕਰ ਦਿੱਤਾ ਉੱਤੋਂ ਨੂੰ। ਅੱਛਾ ਉੱਤੋਂ ਯਾਨੀ ਇੱਟਾਂ ਲਾ ਕੇ ਅੰਦਰ ਹੈਗਾ? ਅੰਦਰ ਹੈਗਾ ਉਹਦੇ ਉੱਤੇ ਤਖਤੀ ਲੱਗੀ ਹੈ, ਮੈਨੂੰ ਯਾਦ ਆਉਂਦਾ ਚੰਗੀ ਤਰ੍ਹਾਂ। ਅੱਛਾ ਲਾਲਾ ਨੇ ਲਿਖਿਆ ਉੱਤੇ ਲਾਲਾ ਗਣਪਤ ਰਾਮ। ਉਹ ਬੰਦਾ ਕੌਣ ਸੀ ਜਿਹਨੇ ਬਣਾਇਆ? ਉਹ ਬੰਦਾ ਇੱਕ ਵਾਣ ਵਾਲਾ ਸੀ, ਵਾਣ ਵਾਲਾ ਬਾਜ਼ਾਰ ਸ਼ੇਖ ਬਸ਼ੀਰ ਆ ਜਾਣਦੇ ਨੇ ਮੁੰਡੇ। ਅੱਛਾ ਜੀ। ਉਹਦੇ ਬੇਟੇ ਅੱਜ ਕੱਲ ਡਾਕਟਰ ਬਣੇ ਫਿਰਦੇ ਨੇ ਸ਼ੇਖ ਦੇ। ਅੱਛਾ ਡਾਕਟਰ ਆਊਫ ਇਹ ਵੀ ਨਹੀਂ ਮੈਨੂੰ ਯਾਦ ਕਿ ਹਿੰਦੂਆਂ ਵਿੱਚੋਂ ਆ ਉਹ। ਸ਼ੇਖ ਬਸ਼ੀਰ ਹੀ ਉਹ ਗਣਪਤ ਰਾਮ ਹੈ? ਹਾਂ ਨਹੀਂ ਹਾਂ, ਇਹ ਗਣਪਤ ਰਾਮ ਹੋਰ ਸੀ। ਗਣਪਤ ਰਾਮ ਦਾ ਬਾਅਦ ਜਿਹੜਾ ਸ਼ੇਖ ਬਸ਼ੀਰ ਜਦੋਂ ਅੱਛਾ ਮਾਲ ਉਹ ਗਣਪਤ ਰਾਮ ਦਾ ਸ਼ੇਖ ਸਾਹਿਬ ਨੇ ਫਿਰ ਉਹਦੀ ਪ੍ਰਾਪਰਟੀ ਹੱਥ ਆ ਗਈ। ਹੱਥ ਆ ਗਈ ਉਹਦੀ। ਹਿੰਦਨੀ ਨਾਲ ਵਿਆਹ ਵੀ ਕਰ ਲਿਆ ਸੁਣਿਆ ਉਹਦਾ। ਹਿੰਦਨੀ ਇੱਥੇ ਰਹਿ ਗਈ ਸੀ? ਹਾਂਜੀ। ਉਹ ਕਿਹਦੇ ਘਰੋਂ ਸੀ? ਉਹ ਬਸ਼ੀਰ ਦੇ ਘਰੋਂ। ਨਹੀਂ ਉਹ ਗਣਪਤ ਦੇ ਘਰੋਂ ਤਾਂ ਨਹੀਂ ਸੀ? ਇਹ ਨਹੀਂ ਪਤਾ ਮੈਨੂੰ। ਯਾਨੀ ਕੋਈ ਹੋਰ ਹਿੰਦਣੀ ਸੀ, ਹਿੰਦੂ ਔਰਤ ਸੀ, ਉਹ ਰਹਿ ਗਈ ਇੱਥੇ ਤੇ ਉਹਦੇ ਨਾਲ ਵਿਆਹ ਕਰ ਲਿਆ। ਵਿਆਹ ਕਰ ਫਿਰ ਉਹ ਚੋਂ ਬੱਚੇ ਹੋਏ ਉਹਦੇ? ਉਹ ਚੋਂ ਬੱਚੇ ਸ਼ੇਖ ਬਸ਼ੀਰ ਦੇ ਉਹ ਬੱਚੇ ਹੈਗੇ ਹਜੇ ਡਾਕਟਰ ਵਗੈਰਾ ਬਣ ਗਏ। ਠੀਕ ਅੱਛਾ ਇਹ ਸ਼ੇਰਬਾਦ ਦਾ ਮਦਰਸਾ ਤਾਂ ਫਿਰ ਬਾਅਦ ਚ ਬਣਿਆ ਹੋਣਾ? ਹਾਂਜੀ ਤੇ ਉਹ ਖੂਹ ਵੈਸੇ ਹੀ ਉਹਨੇ ਖਟਵਾਇਆ ਖਾਲੀ ਜਗ੍ਹਾ ਜਾਂ ਪਾਣੀ ਪੀਣ ਵਾਸਤੇ? ਪਾਣੀ ਪੀਣ ਰਸਤਾ ਸੀ ਨਾ। ਉਹਦਾ ਕੀ ਦੱਸਦੇ ਹੋ, ਵਾਪਸ ਚਲਾ ਗਿਆ ਸੀ ਗਣਪਤ ਰਾਮ ਜਾਂ ਉਹ ਕੋਈ ਪਾਰਟੀਸ਼ਨ ਤੋਂ ਪਹਿਲੇ ਦਾ ਬੰਦਾ ਸੀ ਜਿਹੜਾ ਫੌਤ ਹੋ ਗਿਆ ਸੀ ਪਹਿਲੇ? ਨਹੀਂ ਬਹਰਾਲ ਖੂਹ ਬਣਵਾਇਆ ਉਹਨੇ। ਉਹ ਬਣਵਾਇਆ। ਤੇ ਇੱਕ ਮੰਦਿਰ ਸਗਾ ਜਿੱਥੇ ਬੈਂਕ ਤੋਂ ਥੋੜਾ ਜਿਹਾ ਅੱਗੇ ਜਿੱਥੇ ਦੁਕਾਨ ਹੈ ਭਾਈ ਸਾਡੇ ਦੀ ਆਸਫਪੁਰਾਂ ਦੀ, ਉਹਦੇ ਸਾਹਮਣੇ ਹੈ ਮੰਦਿਰ। ਉਹਨੂੰ ਕੀ ਲਿਖਿਆ ਜੀ ਉਹਦੇ ਤੇ ਮੰਦਿਰ ਤੇ? ਉਹਦਾ ਨਾਮ ਯਾਦ ਮੈਂ ਇੱਕ ਦੋ ਦਫਾ ਕਾਸ਼ੀ ਰਾਮ ਹੈ ਮੇਰਾ ਖਿਆਲ। ਕਾਸ਼ੀ ਰਾਮ ਮੇਰਾ ਖਿਆਲ ਹੈ ਲਾਲਾ ਕਾਸ਼ੀ ਰਾਮ ਲਿਖਿਆ। ਲਾਲਾ ਕਾਸ਼ੀ ਰਾਮ। ਮੈਂ ਇੱਕ ਦਫਾ ਉਹਦੀ ਵੀਡੀਓ ਆਪਣਾ ਫੋਟੋ ਵੀ ਲਾਇਆ ਸੀ, ਵੀਡੀਓ ਵੀ ਬਣਾਈ, ਮੈਂ ਪੋਸਟ ਵੀ ਲਾਈ ਸੀ ਫੇਸਬੁੱਕ ਤੇ। ਬਹਰਾਲ ਉਹਦੇ ਨਾਲ ਕਾਸ਼ੀ ਰਾਮ ਹੋ ਸਕਦਾ। ਪਿੱਪਲ ਦਾ ਦਰਖਤ ਹੈ ਜੀ ਉੱਥੇ? ਹਾਂਜੀ ਉਹ ਕੱਟ ਦਿੱਤਾ ਹੁਣ ਪਿੱਪਲ ਸੀ, ਕਮੇਟੀ ਵਾਲਿਆਂ ਨੇ। ਸ਼ਿਪਲੀ ਵਾਲਿਆਂ ਦੀ ਦੁਕਾਨ ਸੀ ਉੱਥੇ। ਹਾਂ ਉਹ ਸ਼ਿਪਲੀ ਵਾਲਿਆਂ ਦੀ ਦੁਕਾਨ ਸੀ ਉੱਥੇ। ਇਹ ਗੋਜਰੇ ਦੀਆਂ ਖਾਸ ਪੁਰਾਣੀਆਂ ਨਿਸ਼ਾਨੀਆਂ ਬਿਲਕੁਲ। ਹੋਰ ਵੀ ਗਿਰਜਾ ਮੰਦਿਰ ਹੈ ਸੀ ਜੀ ਇੱਥੇ ਕੋਈ? ਹਾਂਜੀ ਉਹ ਗਿਰਜਾ ਪਹਿਲਾਂ ਸਾਈਆਂ ਦਾ ਹੈਗਾ ਸੀ। ਗਿਰਜਾ ਸਾਈਆਂ ਦਾ ਕੱਟੇ ਹੋਏ ਨੇ ਜਾਂਦੇ ਰਾਤ ਹਿੰਦੂਆਂ ਦਾ ਮੰਦਿਰ ਕੋਈ ਹੈ ਸੀ ਹੋਰ? ਨਹੀਂ ਹੋਰ ਮੰਦਿਰ ਸਿੱਖਾਂ ਦਾ ਗੁਰਦੁਆਰਾ ਹੈਗਾ ਸੀ। ਉਹ ਕਿੱਥੇ ਸੀ? ਆਪਣੇ ਬਾਜ਼ਾਰ ਦੇ ਵਿੱਚ ਰਫੀਕ ਵਾਲਾ ਦੇ ਬਾਜ਼ਾਰ। ਹਾਂ ਗੁਰਦੁਆਰਾ ਬਾਜ਼ਾਰ ਜਿਹਨੂੰ ਕਹਿੰਦੇ। ਗੁਰਦੁਆਰਾ ਬਾਜ਼ਾਰ ਜਿਹਨੂੰ ਕਹਿੰਦੇ ਉਹ ਸਿੱਖਾਂ ਦਾ। ਉਹ ਹੁਣ ਹਜੇ ਵੀ ਇਮਾਰਤ ਹੈਗੀ ਆ ਕੋਈ? ਹੈਗੀ ਹੈ। ਠੀਕ ਇੱਕ ਮੰਦਿਰ ਹੈਗਾ ਹਿੰਦੂਆਂ ਦਾ ਮੇਰਾ ਖਿਆਲ ਹੈ ਸਬਜ਼ ਮੰਡੀ ਵਾਲੇ ਪਾਸੇ। ਗੋਜਰੇ ਸਬਜ਼ ਮੰਡੀ ਸਾਈਡ ਜਾਈਏ ਨਾ ਜੀ, ਖੱਬੇ ਪਾਸੇ ਛੋਟਾ ਜਿਹਾ ਅੰਦਰ ਨੂੰ ਜਾਈਏ ਛੋਟਾ ਜਿਹਾ ਮੰਦਿਰ ਬਣਾਇਆ ਹੈ। ਉਹ ਹਿੰਦੂਆਂ ਦਾ। ਕੋਈ ਹੋਰ ਹੁਣ ਰਹਿੰਦਾ ਹੋਣਾ? ਹਾਂ ਮੁਸਲਮਾਨ ਰਹਿੰਦੇ ਆਬਾਦੀ। ਅੱਛਾ ਤੁਸੀਂ ਫਿਰ ਜਬਲਪੁਰ ਇੱਕ ਵਾਰੀ ਗਏ ਤੁਹਾਨੂੰ ਯਾਦ ਹੈ? ਹਾਂ ਜੀ ਆਪਣੇ ਵਾਲਿਦ ਸਾਹਿਬ ਦੇ ਨਾਲ। ਇੱਥੇ ਆ ਕੇ ਫਿਰ ਉਹ ਟਿਕ ਗਏ ਤੇ ਸ਼ਾਦੀ ਇੱਕ ਤਾਂ ਫਿਰ ਉਹਨਾਂ ਨੇ ਜਦੋਂ ਨੌਕਰੀ ਕਰ ਲਈ ਫਿਰ ਆਪਣੀ ਬੇਗਮ ਲੈ ਆਏ ਪਹਿਲੀ ਜਿਹੜੀ। ਹਾਂਜੀ ਉਹ ਫੌਤ ਹੋ ਗਈ ਨੇ ਪਹਿਲੀ। ਫਿਰ ਭਰਾਵਾਂ ਨਾਲ ਸੁਲ੍ਹਾ ਹੋ ਗਈ? ਹਾਂਜੀ ਅੱਲਾ ਜਾਣੇ ਹੋਈ ਕਿ ਨਹੀਂ ਹੋਈ ਸਾਨੂੰ ਨਹੀਂ ਪਤਾ। ਤਾਂ ਹੀ ਉਹਨਾਂ ਨੇ ਫਿਰ ਵਿਆਹ ਕੀਤਾ। ਤਾਂ ਹੀ ਕੀਤੀ ਦੂਜੀ ਸ਼ਾਦੀ ਉਹਨਾਂ ਨੇ ਕਰਕੇ ਤੇ ਉਹਨੂੰ ਇੱਧਰ ਲੈ ਆਏ। ਹਾਂ ਤੇ ਸਾਡੀ ਵਾਲਦਾ ਵੀ ਬਹੁਤ ਤਗੜੀ ਸੀ, ਬੜੀ ਹਿੰਮਤ ਵਾਲੀ ਸੀ। ਅੱਛਾ ਜਿੱਥੇ ਦੇ ਪਾਰਟੀਸ਼ਨ ਹੋਈ ਹੈ ਇਹ ਹਿੰਦੂ ਜਿਹੜੇ ਸੀ ਨਾ ਸਾਰੇ ਉੱਥੇ ਤੁਹਾਡੇ ਗੜ ਮੱਲੇ ਇੱਕ ਕੈਂਪ ਬਣਾਤਾ ਉਹਨਾਂ ਨੇ ਉੱਥੇ ਗੜ ਮੱਲੇ ਚ ਗੋਜਰੇ ਜਿੱਥੇ ਚੱਕੀ ਜਾਂ ਹਮਜ਼ੇ ਜਿਸ ਅਗਲੇ ਪਾਸੇ ਆਏ ਬਾਬੇ ਹਮਜ਼ਾ ਦੀ ਚੱਕੀ ਜਿਹੜੇ ਪੋਲੀਟੀਸ਼ੀਅਨ ਰਹੇ ਸਿਆਸਤਦਾਨ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਹੁਣ ਤੱਕ ਵੀ ਹੁਣ ਸੈਨੇਟਰ ਸੀਗੇ, ਐਮਐਨਏ ਰਹੇ, ਕਈ ਦਫਾ ਨੈਸ਼ਨਲ ਅਸੈਂਬਲੀ ਦੇ ਮੈਂਬਰ, ਕਈ ਕੁਝ ਰਹੇ ਜੀ ਲੇਕਿਨ ਗੋਇਰੇ ਦਾ ਬੇੜਾ ਕਰ ਕਰਤਾ। ਅੱਛਾ ਤੁਸੀਂ ਨਾਰਾਜ਼ ਆ ਉਹਨਾਂ ਤੋਂ? ਨਾਰਾਜ਼ ਕਿੱਦਾਂ ਆ ਅਸੀਂ? ਹਾਂ ਇੱਕ ਅੱਖਾਂ ਦਾ ਹਸਪਤਾਲ ਬਣ ਰਿਹਾ ਸੀ ਇੱਥੇ, ਬਾਹਰ ਨੇ ਟੀਮ ਬਣਾ ਰਹੀ ਸੀ। ਹਾਂ ਕਿਉਂ ਜੀ ਪਤਾ ਤੁਹਾਨੂੰ ਕਿ ਨਹੀਂ? ਹਾਂਜੀ ਪਤਾ ਜੀ। ਹਾਂ ਆ ਕੋਰੀਆਂ ਦੇ ਕੋਲ ਏਸ਼ੀਆ ਦਾ ਸਭ ਤੋਂ ਵੱਡਾ ਅੱਖਾਂ ਦਾ ਹਸਪਤਾਲ ਬਣਨਾ ਸੀ। ਸਿਵਲ ਹਸਪਤਾਲ ਆਪਣੀ ਜ਼ਮੀਨ ਨੂੰ ਲੈ ਗਏ। ਸਿਵਲ ਵੀ ਆਪਣੀ, ਇਹ ਸਾਰੇ ਸਿਆਸਤਦਾਨ ਕਰਦੇ। ਬਾਈਪਾਸ ਬਣਾਉਣਾ ਹੋਵੇ, ਸੜਕ ਲਾਣੀ ਹੋਵੇ, ਆਪਣੀ ਜ਼ਮੀਨ ਨਾਲ ਕਰ ਦੇਣੀ ਹੈ। ਅਸੀਂ ਗੱਲ ਕਰਦੇ ਪਏ ਸੀ ਵੀ ਤੁਸੀਂ ਵਾਲਦ ਸਾਹਿਬ ਦੇ ਨਾਲ ਇੱਕ ਦਫਾ ਗਏ ਆ। ਅੱਛਾ ਉਹਨਾਂ ਦੀ ਹੋ ਗਈ ਸੁਲ੍ਹਾ, ਫਿਰ ਜ਼ਾਹਰ ਹੈ ਸ਼ਾਦੀ ਵੀ ਹੋ ਗਈ, ਫਿਰ ਜਾਂਦੇ ਆਉਂਦੇ ਸੀਗੇ ਉਹ? ਹਾਂ ਜਾਂਦੇ ਆਉਂਦੇ ਸੀ। ਉਸ ਦੇ ਵੀ ਹਾਲਾਤ ਇਸੇ ਤਰ੍ਹਾਂ ਨਹੀਂ ਸੀ ਕਿ ਆਨਾ ਹੈਗਾ ਤੇ ਨਹੀਂ ਹੈਗਾ ਤੇ ਨਾ ਸੀ, ਕੋਈ ਗੱਲ ਨਹੀਂ, ਪਰਵਾਹ ਕੋਈ ਨਹੀਂ ਹੈਗੀ। ਤੁਹਾਡੇ ਕੋਲ ਚਲੇ ਗਏ ਆ ਭਾਈ, ਹਾਂਜੀ ਅਸੀਂ ਇੰਡੀਆ ਜਾਣਾ, ਵਤਨ ਜਾਣਾ ਤੇ ਕੋਈ ਕੱਪੜੇ ਚਾਰਜ ਦੇ ਦਿਓ। ਹਾਂ
ਜਾਣੀ ਕਿ ਇਸ ਤਰ੍ਹਾਂ ਦੇ ਸੀ ਹਾਲਾਤ ਵਕਤ ਇਹੋ ਜਿਹਾ ਸੀ। ਪੂਰੇ ਸੂਰਜ ਤੇ ਤੁਸੀਂ ਜੇ ਇਸ ਮਹੱਲੇ 'ਚ ਰਹੇ ਤੁਹਾਡੀ ਰਿਹਾਇਸ਼ ਕਿੱਥੇ ਸੀ ਇੱਥੇ ਗੋਏ ਸਕੂਲ ਦੇ ਵਿੱਚ ਐਮਸੀ ਸਕੂਲ 'ਚ ਬਿਲਕੁਲ ਇਹਦਾ ਨਾਮ- ਇੱਧਰਲੇ ਪਾਸੇ ਜਿਹੜਾ ਨਾ ਹਾਂ ਪਹਿਲੇ ਤੋਂ ਹੀ ਹੈ। ਇਹਦਾ ਨਾਂ ਪਹਿਲੇ ਕਿ ਹੋਰ ਸੀ ਐਮਬੀ ਸਕੂਲ ਹਾਂਜੀ ਐਮਬੀ ਸਕੂਲ ਨਹੀਂ ਸੀ ਐਮਬੀ ਗਲਤ ਕਹਿੰਦੇ ਆ ਅੱਛਾ। ਉਹ ਮਿਊਨਿਸਪਲ ਕਮੇਟੀ ਦਾ ਸੀ ਨਾ ਕਮੇਟੀ ਦਾ ਸੀ ਹਾਈ ਸਕੂਲ ਹਾਂ ਕਮੇਟੀ ਦਾ ਸਕੂਲ ਕਿਉਂਕਿ ਐਮਬੀ ਗਲਤ ਲੈਂਦੇ ਸੀ ਇਹ ਕਿਸੇ ਜਿਹੜੀ ਆ ਜਿੱਦਾਂ ਨਹੀਂ ਐਮਬੀ ਸਹੀ ਕਹਿੰਦੇ ਆ ਬੋਰਡ ਅੱਛਾ ਪਹਿਲੇ ਐਮਬੀ ਹੈ ਸੀ ਹਾਂ ਬੋਰਡ ਕਹਿੰਦੇ ਹੋ ਸਕਦਾ ਬੋਰਡ ਹੋਵੇ ਮਿਊਨਿਸਪਲ ਬੋਰਡ ਜਿਹੜਾ ਡਿਸਟ੍ਰਿਕਟ ਬੋਰਡ ਹੁੰਦੇ ਸੀ ਬੋਰਡ ਸੀ ਪਹਿਲੇ ਤੇ ਇਹ ਕਿਸੇ ਦਾ ਸਰਕਾਰੀ ਜਿੱਦਾਂ ਹਿੰਦੂਆਂ ਦੀ ਤਨਜ਼ੀਮ ਜਾਂ ਸਿੱਖਾਂ ਦੀ ਆ ਉਹਨਾਂ ਦੇ ਕਿਸੇ ਅਦਾਰੇ ਦਾ ਨਾਂ ਤਾਂ ਨਹੀਂ ਸੀ ਅਦਾਰੇ ਦੇ ਨਾਂ 'ਚ ਤਾਂ ਨਹੀਂ ਸੀ ਨਹੀਂ ਯਾਨੀ ਇਹ ਗਵਰਨਮੈਂਟ ਦਾ ਹੀ ਸੀ ਗਵਰਨਮੈਂਟ ਦੇ ਠੀਕ ਆ ਤੁਸੀਂ ਸਕੂਲ ਦੇ ਅੰਦਰ ਹੀ ਰਹਿੰਦੇ ਸੀ ਅੰਦਰ ਹੀ ਰਹਿੰਦੇ ਸੀ ਕੱਚੇ ਕੋਠੇ ਬਣਾਏ ਸੀ ਜਿਹੜਾ ਪਠਾਨ ਬਣਾਉਂਦੇ ਆ ਇਦਾਂ ਦੇ ਟੇਡੇ ਮੇਡੇ ਛਤੀਆਂ ਬਾਂਦੇ ਸੀ ਉਹਦੇ ਪਏ ਜਿੱਥੇ ਰਹਿੰਦੇ ਸਨ ਠੀਕ ਆ ਤੇ ਇਹ ਬੋਰਡਿੰਗ ਵਾਲੇ ਪਾਸੇ ਸੀ ਜਾਂ ਜਿੱਥੇ ਸਕੂਲ ਸੀ ਉੱਥੇ ਸੀ ਯਾਨੀ ਸਕੂਲ ਤਾਂ ਉਹ ਸੀਗਾ ਨਾ ਜਿਹੜਾ ਹੁਣ ਕਾਲਜ ਹੈ ਹਾਂਜੀ ਉਹ ਸਕੂਲ ਸੀ ਹਾਂਜੀ। ਜਿਹੜਾ ਹੁਣ ਐਮਸੀ ਸਕੂਲ ਹੈ ਮਹਿੰਦੀ ਮਹੱਲੇ ਦੇ ਸਾਹਮਣੇ ਹਾਂਜੀ। ਇਹ ਉਦੋਂ ਬੋਰਡਿੰਗ ਸੀ ਇਹ ਉਦੋਂ ਸਿੱਖਾਂ ਦਾ ਬੋਰਡਿੰਗ ਸੀ ਸਿੱਖਾਂ ਦਾ ਤੇ boarding। ਜਿਹੜਾ ਤੁਹਾਡਾ ਕਾਲਜ ਬੱਚੀਆਂ ਦਾ ਨਾ ਹਾਂ ਉਹ ਆਪਣਾ ਕਾਲਜ ਸੀ ਬੋਰਡਿੰਗ ਸੀ ਮੁਸਲਮਾਨ ਹਿੰਦੂਆਂ ਦਾ ਅੱਛਾ ਸਿੱਖਾਂ ਦਾ ਤੇ ਹਿੰਦੂਆਂ ਦਾ ਬੋਰਡਿੰਗ ਵੱਖਰਾ ਵੱਖਰਾ ਸੀ? ਉਹ ਵੱਖਰਾ ਸੀ ਤੇ ਇਸਲਾਮੀਆ ਸਕੂਲ ਜਿਹੜਾ ਨਾ ਇਹ ਮੁਸਲਮਾਨਾਂ ਦਾ ਸੀ ਇਹ ਮੁਸਲਮਾਨਾਂ ਦਾ ਬੋਰਡਿੰਗ ਸੀ ਬੋਰਡਿੰਗ ਤੇ ਉਹ ਜਿਹੜੇ ਬੋਰਡਿੰਗ ਸੀ ਉਹਨਾਂ ਨੇ ਸਕੂਲ ਬਣਾਤੇ ਜਿਹੜਾ ਅਸਲ ਸਕੂਲ ਸੀ ਉਹ ਫਿਰ ਕਾਲਜ ਬਣ ਗਿਆ ਕਾਲਜ ਬਣ ਕਾਲਜ ਹਜੇ ਵੀ ਉਹ ਭਾਰਤ ਕਾਲਜ ਦੀ ਹੈਗੀ ਆ ਕਾਲਜ ਹੀ ਹੈਗੀ ਹੈ। ਤੁਸੀਂ ਉਹ ਫਿਰ- ਪੁਰਾਣੀ ਇਮਾਰਤ ਜਿਹੜੀ ਹੈ ਨਾ ਹਾਂ। ਉਸੇ ਤਰ੍ਹਾਂ ਅੱਧੀ ਵਰਤੀ ਉਹਨਾਂ ਦੀ ਕੱਢੀ ਵਿੱਚੋਂ ਹਾਂ ਤੇ ਅੱਧੀ ਇਸਤੇਮਾਲ ਕਰਦੇ ਪਏ ਨੇ। ਅੱਛਾ ਇਹ ਬੜੀ ਦੱਸੋ ਵੱਡੀ ਬਿਲਡਿੰਗ ਹੈ ਬੜੀ ਖੁੱਲੀ ਬਿਲਡਿੰਗ ਖੁੱਲੀ ਹੈ ਉਦੋਂ ਦੇ ਡੈਕਸ ਬਣੇ ਤੇ ਕਿਆ ਬਾਤ ਟਾਟ ਬਣੇ ਸੋਚ ਨਹੀਂ ਸਕਦਾ ਹਜੇ ਤੱਕ ਹਾਂਜੀ ਹੈਗੇ ਚੱਲ। ਤੁਸੀਂ ਜਿੱਥੇ ਰਹਿੰਦੇ ਸੀਗੇ ਹਾਂਜੀ ਇਹ ਫਿਰ ਕਾਲਜ ਵਾਲੀ ਇਮਾਰਤ ਸੀ ਹਾਂਜੀ ਕਾਲਜ ਵਾਲੀ ਕਾਲਜ ਜਿੱਥੇ ਹੁਣ ਕਾਲਜ ਹੈ ਹਾਂਜੀ ਜਿੱਥੇ ਪ੍ਰਿੰਸੀਪਲ ਦਾ ਸੀ ਨਾ ਆਪਣਾ ਹਾਊਸ ਹਾਂ ਇਧਰੋਂ ਜਾਈਏ ਤੇ ਹਾਂਜੀ ਖਾਲ ਦੇ ਅੰਦਰ ਖਾਲ ਜਾਂਦਾ ਨਾ ਅੰਦਰ ਹੂੰ, ਨੂੰ ਹੂੰ। ਪੂਰੀ ਜਿਹੀ ਹਾਂਜੀ ਤੇ ਉੱਥੇ ਸਾਡਾ ਮਕਾਨ ਸੀ ਤੇ ਕੱਚੇ ਅਸੀਂ ਦੋ ਇੱਕ ਝਾੜੂ ਦਾ ਰਹਿੰਦਾ ਸੀ ਉੱਥੇ ਹਾਂ, ਹਾਂ। ਇੱਕ ਮਾਲੀ ਰਹਿੰਦਾ ਮਾਲੀ ਸੀ। ਰਹਿੰਦਾ। ਤੇ ਹੋਰ ਮੁਲਾਜ਼ਮ ਵੀ ਨਾਲ ਸੀਗੇ ਕੋਈ ਹਿੰਦੂ ਸਿੱਖ ਨਹੀਂ ਬਸ ਉਹ ਈਸਾਈ ਸੀ ਇੱਕ ਹੋਰ ਮੁਲਾਜ਼ਮ ਉੱਥੇ ਕੋਈ ਸੀ ਰਹਿੰਦਾ ਤੁਹਾਡਾ ਜਦੋਂ ਬਚਪਨ ਸੀ ਛੋਟੇ ਸੀ ਤੁਸੀਂ ਪੀਟੀ ਜਿਹੜਾ ਸੀ ਉਹ ਸਿੱਖ ਸੀ ਹਰਭਜਨ ਸਿੰਘ ਪੀਟੀ ਹਰਭਜਨ ਸਿੰਘ ਸੀ ਉਹ ਸਿੱਖ ਸੀ ਸਿੱਖ ਸੀ ਅੱਛਾ ਹੋਰ ਮਾਸਟਰਾਂ ਦੇ ਨਾਂ ਇਹ ਦਲੀਪ ਕੁਮਾਰ ਸੀ ਇੱਕ ਦਲੀਪ ਕੁਮਾਰ ਮਾਸਟਰ ਸੀ ਪਤਾ ਮਾਸਟਰ ਸੀ ਕਿੰਨੀ ਵੀ ਪੜਾਉਂਦਾ ਸੀ ਯਾਦ ਨਹੀਂ ਹੁੰਦਾ ਅੱਛਾ ਮਾਸਟਰ ਤੇ ਉਹੀ ਸੀਗਾ ਕੀ ਨਾਂ ਦੱਸਿਆ ਤੁਸੀਂ ਲਾਲਾ ਸ਼ਾਨੂ ਲਾਲਾ ਸ਼ਾਨੂ। ਮਾਸਟਰ ਸੀ ਉਹ ਹੈਡ ਮਾਸਟਰ ਸੀ ਲੇਕਿਨ ਉਹਦਾ ਕੰਮ ਇਹ ਸੀ ਹਾਂ ਜੇ ਸਕੂਲ ਲੱਗ ਗਿਆ ਘੰਟੀ ਦੂਜੀ ਵੱਜ ਗਈ ਹੈ ਹਾਂ ਫਿਰ ਗੁੰਜਾਇਸ਼ ਨਹੀਂ ਕਿਸੇ ਨੂੰ ਬੈਂਕ ਪੜ ਲੈਣਾ ਉਹਨੇ ਕਿਆ ਕੰਮ ਅੱਛਾ ਫੜ ਕੇ 4 ਸਵੇਰੇ ਉਹ ਕੱਚੇ ਗਵਾਸ ਨਹੀਂ ਮਾਰਾ ਚੱਕਰ ਲਾਉਣਾ ਤੇ ਬਾਹਰਲੇ ਪਾਸੇ ਗਿਰਦੇ ਸਕੂਲ ਦੇ ਬਾਹਰ ਵੀ ਬਾਹਰ ਚੱਕਰ ਲਾਉਣਾ ਉਦੋਂ ਵੀ ਡਿਸਪਲਿਨ ਤੇ ਬੜਾ ਜਿਸ ਸੀ ਵੇਲੇ ਬੱਚਾ ਦੇਖਦਾ ਸੀ ਨਾ ਹਾਂ ਤੇ ਭੱਜ ਜਾਂਦਾ ਸੀ ਪੁੱਕ ਜਾਂਦਾ ਸੀ ਦੌੜ ਜਾਂਦਾ ਜਾਂ ਸਕੂਲੇ ਆ ਜਾਣਾ ਜਾਂ ਦੌੜ ਜਾਂ ਜਾਣਾ ਦੌੜ ਜਾਂਦਾ। ਇਹ ਕੰਮ ਇੰਨੀ ਦਹਿਸ਼ਤ ਸੀ ਇੰਨੀ ਦਹਿਸ਼ਤ। ਚੋਟੀ ਰੱਖੀ ਸੀ ਉਹਨੇ ਹਾਂਜੀ। ਜਿੱਦਾਂ ਬਾਲ ਰੱਖੇ ਹੁੰਦੇ ਆ ਹਾਂ ਬੋਦੀ ਰੱਖੀ ਸੀ ਬੋਦੀ ਰੱਖੀ ਸੀ ਬੋਦੀ ਰੱਖੀ ਤੇ ਕਲੀਨ ਸ਼ੇਪ ਸੀ ਹਾਂ ਕਲੀਨ ਖੇਤ ਸੀ ਠੀਕ ਆ ਤੇ ਉਹਦੀ ਫੈਮਿਲੀ ਵੀ ਰਹਿੰਦੀ ਸੀ ਹਾਂਜੀ ਮਾਸਟਰ ਸਾਹਿਬ ਦੀ ਸ਼ਾਨੂ ਲਾਲ ਫੈਮਿਲੀ ਰਹਿੰਦੀ ਸੀ 2 ਰੁਪਏ ਮਹੀਨੇ ਦੇ ਕਿਰਾਏ ਤੇ ਅੱਜ ਦਾ ਮਕਾਨ ਹੈਗਾ ਨਹੀਂ ਆ ਰਾਏ ਪਬਲਿਕ ਵਾਲਾ ਹਾਂਜੀ ਰਾਇਲ ਪਬਲਿਕ ਸਕੂਲ ਇਹ ਮੈਂ ਦਿਸ਼ਾ ਬਾਜ਼ਾਰ ਚ ਹੀ। ਮਹਿੰਦੀ ਸ਼ਾਹ ਬਾਜ਼ਾਰ ਆਹੋ ਇੱਕ ਕਿਰਾਏ ਦੀ ਤੇ ਉਹਦੇ ਬੱਚਿਆਂ ਦੇ ਨਾਂ ਯਾਦ ਹੈ ਕਿ ਛੋਟੇ ਹੋਣ ਤੁਹਾਨੂੰ ਯਾਦ ਹੋਵੇ ਦੇਣ ਇੱਕ ਦਾ ਨਾਂ ਯਾਦ ਹੈ ਫਿਲਮ ਐਕਟਰ ਹੈ ਉਹ ਤੇ ਉਹ ਬੰਦਾ ਨਾ ਨਾਂ ਇਸ ਤਰ੍ਹਾਂ ਦਾ ਹੀ ਆ ਉਹਦਾ ਕੋਈ ਤੇ ਉਹ ਗਿਆ ਸੀ ਆਪਣਾ ਡਾਕਟਰੀ ਪੜ੍ਹਨ ਵਾਸਤੇ ਪੜ੍ਹਨ ਹਾਂ, ਵਾਸਤੇ ਹਾਂ ਹਾਂ ਉੱਥੇ ਜਾ ਕੇ ਉਹ ਫਿਲਮ ਵਿੱਚ ਭਰਤੀ ਹੋ ਗਿਆ ਅੱਛਾ ਫਿਲਮ ਐਕਟਰ ਬਣ ਗਿਆ ਹੈਡਮਾਸਟਰ ਸ਼ਾਨੂ ਲਾਲ ਸਾਹਿਬ ਦਾ ਬੇਟਾ ਬੇਟਾ ਉਹਨਾਂ ਅੱਛਾ ਦਾ। ਉਹ ਐਕਟਰ ਬਣ ਗਿਆ ਫਿਰ ਉਹਦਾ ਵਾਵਾ ਨਾਂ ਹੋਇਆ ਡਾਕਟਰ ਨਾਂ ਵੀ ਬੜਾ ਹੋਇਆ ਉਹਦਾ ਫਿਰ ਇਹ ਸਾਰਾ ਟੱਬਰ ਗਏ ਦੇਖਣ ਅੱਛਾ ਵਿੱਚ ਆਈ ਹੈ ਉਹ ਨਾਂ ਨਹੀਂ ਮੈਨੂੰ ਯਾਦ ਆ ਯਾਨੀ ਜਦੋਂ ਇੱਥੇ ਹੀ ਸਗੇ ਹਜੇ ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਮਸ਼ਹੂਰ ਹੋ ਗਿਆ ਸੀ ਮਸ਼ਹੂਰ ਹੋ ਗਿਆ ਫਿਰ ਉਹ ਆਇਆ ਵੀ ਕਦੀ ਉਹ ਕੁਝ ਆਇਆ ਹੀ ਬਾਅਦ ਚ ਨਹੀਂ ਆਇਆ ਫਿਰ ਉਹਨੇ ਸਾਨੂੰ ਅਸੀਂ ਨਿੱਕੇ ਸਾਂ ਹਾਂ ਹਾਂ ਤੇ ਇਸ ਤਰ੍ਹਾਂ ਨਾ ਕੱਚੀ ਲੱਕੜ ਦਾ ਦੀਵਾਰ ਬਣਾਈ ਸੀ ਅੱਛਾ ਫਟੇ ਲਾ ਕੇ ਹਾਂ ਹਾਂ ਹਾਲ ਚ ਜਦੋਂ ਪੇਪਰ ਹੁੰਦੇ ਸੀ ਨਾ ਕੋਈ ਹਾਂ, ਤੇ ਹਾਂ। ਅੱਧਾ ਵੱਖਰਾ ਹੁੰਦਾ ਸੀ ਅੱਧਾ ਵੱਖਰਾ ਹੁੰਦਾ ਸੀ ਠੀਕ ਉਹਦੇ ਵਿੱਚ। ਅੱਛਾ ਉਹ ਫਟੇ ਇੰਜ ਕਰਕੇ ਜਦੋਂ ਪਏ ਸੀ ਨਾ ਹੂੰ ਤੇ ਉਹ ਸਾਨੂੰ ਕਹਿੰਦਾ ਡੱਡੂ ਲਿਆਓ ਫੜ ਕੇ ਅੱਛਾ ਉਹ ਡਿੱਡੂ ਫੜ ਲਿਆ ਡੱਡੂ ਫੜ ਕੇ ਲਿਆਓ ਵੱਡਾ ਅੱਛਾ। ਵੱਡਾ ਡੱਡੂ ਅੱਛਾ
ਬਚਪਨਾ ਸੀ ਮੁੰਡੇ ਦਾ ਸ਼ੌਕ ਨਾਲ ਜਾਣਾ ਜਾਣਾ ਫੜਨਾ ਫੜ ਕੇ ਉਹਨੇ ਚਾਰੇ ਪੈਰ ਉਹਦੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰ ਲੈਣਾ ਡਿੱਡੂ ਨੂੰ। ਡਿੱਡੂ ਇੰਝ ਕਰਦਾ ਹਾਂ ਹਾਂ ਕਰਕੇ ਹਾਂ। ਮੇਖਾਂ ਤੋਂ ਗਏ ਉਹਦੀਆਂ ਲੱਤਾਂ 'ਚ ਮੇਖਣ ਪੈਰਾਂ 'ਚ। ਪੈਰਾਂ 'ਚ ਪੈਰਾਂ 'ਚ ਹੋ ਇਹ ਗਿਆ ਅਸੀਂ ਆਪ ਕੋਲ ਖਲੋ ਕੇ ਵੇਖਦੇ ਸਾਂ ਅੱਛਾ। ਡਰਦੇ ਸਾਂ ਠੀਕ ਆ। ਪੈਰਾਂ 'ਚ ਮੇਖਾਂ ਠੋਕ ਦੇਣੀਆਂ ਫਿਰ ਉਹਨੂੰ ਚੀਰ ਫਾੜ ਕਰਨਾ ਉਹਦਾ ਆਪਰੇਸ਼ਨ ਕਰ ਲਿਆ। ਆਪਰੇਸ਼ਨ ਕਰਨਾ ਉਹਦਾ ਕਰਕੇ ਜਨਾਬ ਜਿੰਨਾ ਵੀ ਉਹਨੂੰ ਮੁੜ ਕੇ ਬੰਦ ਕਰਨਾ ਬੰਦ ਕਰਕੇ ਕਹਿੰਦਾ ਪਾਣੀ ਛੱਡੋ ਜਾ ਕੇ ਦੇਖੋ ਭਾਈਦਾ ਕਿ ਨਹੀਂ ਭਾਈਦਾ ਜਾ ਕੇ ਪਾਣੀ ਛੱਡਣਾ ਖਾਦ ਵਿੱਚ ਪਾਣੀ ਖਲੋਤਾ ਹੁੰਦਾ ਹਾਂ ਹਾਂ ਤੇ ਉਹ ਦੋ ਕਹਿਣਾ ਠੀਕ ਆ ਮਾਸਟਰ ਸ਼ਾਨੂ ਲਾਲ ਦਾ। ਸ਼ਾਨ ਚਲੋ ਇਹ ਹੁਣ ਤੁਹਾਨੂੰ ਨਾਂ ਐਗਜ਼ੈਕਟ ਯਾਦ ਨਹੀਂ ਉਹਦਾ ਵੀ ਉਹਦਾ ਨਾਂ ਕੀ ਸੀ ਬੱਚੇ ਦਾ। ਮੈਨੂੰ ਨਾਂ ਬੜਾ ਮੇਰੇ ਮੂੰਹ ਚ ਆਉਂਦਾ ਰਹਿੰਦਾ ਸੀ ਲੇਕਿਨ ਹੁਣ ਨਹੀਂ ਯਾਦ ਰਿਹਾ ਖਬਰ ਦੇ ਠੀਕ ਅੱਛਾ। ਤੇ ਫਿਰ ਉਹ ਫਿਲਮ ਦੇਖਣ ਗਏ ਤੁਸੀਂ? ਸਾਰੇ ਗਏ ਫਿਲਮ ਲੱਗੀ ਹੈ? ਹਾਂ ਸਾਰੇ ਗਏ। ਕਿੱਥੇ ਦੇਖੀ ਫਿਰ? ਗੋਜਰੇ ਹੈ ਸੀ ਉਹਦਾ ਕੱਚੀ ਟਾਕੀ ਟਾਈਪ? ਇੰਪੀਰੀਅਲ ਸੀ ਉਹਦਾ ਨਾਮ। ਇੰਪੀਰੀਅਲ ਸਿਨੇਮਾ। ਹਾਂ। ਕਿੱਥੇ ਕਰਕੇ ਸੀ ਉਹ? ਉੱਥੇ ਹੀ ਆਪਣਾ ਉਹ ਪੀਸ ਪਾਰਕ ਰੋਡ ਨਹੀਂ ਹੈਗਾ? ਹਾਂ ਹਾਂ ਉੱਥੇ ਇਹ ਬਣ ਜਾਂਦਾ ਝੰਗ ਰੋਡ ਦਾ ਵਾਲਾ ਪਾਸਾ ਬਣ ਇਧਰ ਜਾਂਦਾ? ਢੰਗ ਰੋਡ ਬਣ ਹਫੀਜ਼ ਪਾਰਕ ਝੰਗ ਰੋਡ ਵਾਲੋ ਹੈ ਜੀ? ਹਾਂਜੀ ਹਾਂਜੀ ਉੱਥੇ 20 ਲਾਈਨ ਤੇ ਸੀਗਾ। 20 ਲਾਈਨ ਦੇ ਉੱਤੇ ਸੀ। ਹਾਂਜੀ। ਉੱਥੇ ਹੋਰ ਮਹੱਲੇ ਕਿਹੜੇ ਨਾਲ? ਹੁਣ ਉਹ ਬਾਅਦ ਚ ਬਣੇ ਆ ਹੁਣ ਤਾਂ ਬਾਅਦ ਟਾਈਮ ਤੇ ਜਿੰਨੇ ਬਣ ਗਏ ਪੁਰਾਣਾ ਪਹਿਲੇ ਮਹੱਲਾ ਕੋਈ ਨਹੀਂ ਸੀ। ਇਹੋ ਹੀ ਹੁੰਦਾ ਸੀ ਨਹੀਂ ਪੁਰਾਣਾ ਕੋਈ ਨਹੀਂ ਸੀ ਹੈਗਾ। ਇਹ ਸਮਝੋ ਸਿਨੇਮਾ ਬਾਹਰ ਨਿਕਲ ਕੇ ਸੀਗਾ 20 ਲਾਈਨ ਤੇ ਇੰਪੀਰੀਅਲ ਸਿਨੇਮਾ। ਹਾਂਜੀ ਛੱਤਿਆ ਹੁੰਦਾ ਸੀ ਉੱਤੋਂ ਜਾਂ ਉੱਤੋਂ? ਨਹੀਂ ਕਪੜਾ ਲਾਇਆ ਸੀ ਕੱਪੜਾ ਪਹਿਲੇ ਉੱਤੇ। ਸਾਈਡਾਂ ਤੇ ਹਾਂ। ਛੱਤਿਆ ਸੀ? ਸਾਈਡਾਂ ਤੇ ਕੰਧਾਂ ਹੈ ਸੀ? ਕੰਧਾਂ ਹੈ ਸੀ ਉਹਦਾ। ਅੱਛਾ ਉੱਤੇ ਜਿੱਦਾਂ ਕੱਚੀ ਟਾਕੀ ਜਾਂ ਕੱਚੀ ਟਾਕੀ ਕਹਿ ਦੋ ਉਹੀ ਕਹਿ ਦਿੰਦੇ ਸੀ ਉਦੋਂ ਮੰਡਵਾ ਵੀ ਕਹਿੰਦੇ ਸੀ। ਮੰਡਵਾ ਕਹਿੰਦੇ ਜਿੱਦਾਂ ਸ਼ੇਖਾਂ ਨੇ ਬਣਾਇਆ ਸੀ ਚੇਤ ਫੈਲ ਨੇ ਬਾਹਰ ਨਹਿਰ ਦੇ ਕੋਲ ਸਮੁੰਦਰੀ ਰੋਡ ਤੇ। ਗੁਲਜ਼ਾਰ ਸਿਨੇਮਾ ਇਹ ਬਾਅਦ ਚ ਬਣਿਆ। ਇਹ ਤਾਂ ਗੱਲ ਬਣਿਆ ਅੱਛਾ ਇਹ ਫਿਰ ਫਿਲਮ ਦੇਖਣ ਗਏ ਹਾਂ ਤੁਸੀਂ? ਸਾਰੇ ਗਏ ਸ਼ੌਕ ਨਾਲ ਗਏ ਹੋਣੇ ਆ? ਸ਼ੌਕ ਨਾਲ ਗਏ ਠੀਕ। ਤੇ 2 ਰੁਪਏ ਕਿਰਾਇਆ ਜੀ ਵੱਡੀ ਬਿਲਡਿੰਗ ਦਾ ਯਾਰ ਦੱਸੋ। ਉਦੋਂ 2 ਰੁਪਏ ਕਿਰਾਇਆ ਸੀ ਇੰਪੀਰੀਅਲ ਦਾ ਹੈ ਜਾਂ ਮਾਸਟਰ ਸਾਹਿਬ ਦੀ ਰਿਹਾਇਸ਼ ਦੀ ਗੱਲ ਕਰਦੇ? ਇਹ ਰਹਿائش ਦੀ ਗੱਲ ਕਰ ਰਿਹਾਇਸ਼ ਦਾ 2 ਰੁਪਏ ਕਿਰਾਇਆ ਸੀ। 3 ਮੰਜ਼ਿਲਾ ਮਕਾਨ ਆ ਉਹ। ਠੀਕ। ਤੇ ਤੁਸੀਂ ਵਾਲਦਾ ਨਾਲ ਫਿਰ ਦੂਸਰੀ ਵਾਲਦਾ ਇੱਥੋਂ ਦੇ ਸੀ? ਨਹੀਂ ਇਹ ਉਧਰ ਦੇ ਸਨ ਉਹ ਵੀ ਉੱਥੋਂ ਹੀ ਵਿਆਹ ਕੇ ਲਿਆਂਦੇ? ਵਿਆਹ ਕੇ ਲਿਆਂਦੀ ਇੱਥੇ। ਉਸੇ ਤੁਹਾਡੇ ਸੁਲਤਾਨਪੁਰ ਚੋਂ ਜਾਂ ਨਾਲ ਦੇ ਕਿਸੇ ਪਿੰਡ ਚੋਂ? ਉੱਥੋਂ ਕਦੇ ਨਾਲ ਦੇ ਪਿੰਡ ਕੇ ਜਾਂਦੀ ਹੈ। ਤੁਸੀਂ ਫਿਰ ਵਾਲਦਾ ਦੇ ਨਾਲ ਗਏ ਜਦੋਂ ਇੱਕ ਵਾਰੀ ਗਏ ਹਾਂ ਨਾ? ਵਾਲਦਾ ਨਾਲ ਕੇ 2 ਵਾਰੀ ਗਿਆ ਬਸ। 2 ਵਾਰੀ ਗਏ। ਦੋਨੇ ਵਾਰੀ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਗਏ? ਪਹਿਲੇ ਹੀ ਗਏ। ਮੁੜ ਕੇ ਫਿਰ ਤੁਹਾਡੇ ਅੱਬਾ ਜੀ ਜਾਂਦੇ ਰਹੇ ਬਾਅਦ ਚ ਕਦੀ ਗਏ? ਨਹੀਂ ਪਾਕਿਸਤਾਨ ਬਣਨ ਤੋਂ ਬਾਅਦ ਚ ਨਹੀਂ ਜਾ ਨਹੀਂ। ਸਕੇ ਤੇ ਭਰਾ ਉਧਰੇ ਰਹਿ ਗਏ? ਉਧਰੇ ਰਹਿ ਗਏ। ਉਹ ਸੁਲਤਾਨਪੁਰ ਪਿੰਡ ਚ ਹੀ ਰਹਿੰਦੇ ਤੁਹਾਡੇ ਹਾਂਜੀ। ਚਾਚੇ ਤੇ ਜਾਂ ਉਹਨਾਂ ਦੀ ਔਲਾਦ? ਹਾਂ ਜੋ ਵੀ ਹੈਗੇ ਨੇ ਉਹ ਫਿਰ ਤੁਹਾਡੀਆਂ ਆਪਸ ਮੇਲ ਮੁਲਾਕਾਤਾਂ ਨਹੀਂ ਹੋਈ ਫਿਰ ਉਹ ਨਹੀਂ ਨਿਕਲ ਸਕੇ ਨਾ ਉੱਥੋਂ ਫਸ ਗਏ ਉੱਥੇ। ਤੇ ਭਰਾ ਉਧਰੇ ਰਹਿ ਗਏ? ਉਧਰੇ ਰਹਿ ਗਏ। ਉਹ ਸੁਲਤਾਨਪੁਰ ਪਿੰਡ ਚ ਹੀ ਰਹਿੰਦੇ ਤੁਹਾਡੇ ਹਾਂਜੀ। ਚਾਚੇ ਤੇ ਜਾਂ ਉਹਨਾਂ ਦੀ ਔਲਾਦ? ਹਾਂ ਜੋ ਵੀ ਹੈਗੇ ਨੇ ਉਹ ਫਿਰ ਤੁਹਾਡੀਆਂ ਆਪਸ ਮੇਲ ਮੁਲਾਕਾਤਾਂ ਨਹੀਂ ਹੋਈ ਫਿਰ ਉਹ ਨਹੀਂ ਨਿਕਲ ਸਕੇ ਨਾ ਉੱਥੋਂ? ਫਸ ਗਏ ਉੱਥੇ। ਤੇ ਉਹਨਾਂ ਤੇ ਕੋਈ ਐਸਾ ਉਸ ਵੇਲੇ ਮੁਸ਼ਕਲ ਵਕਤ ਤਾਂ ਨਹੀਂ ਆਇਆ ਜਦੋਂ ਪਾਕਿਸਤਾਨ ਬਣਿਆ ਵੀ ਉਹਨਾਂ ਨਹੀਂ ਕੋਈ ਨਹੀਂ ਚੀਜ਼, ਕੋਈ ਮਸਲਾ ਮਸਾਇਲ? ਬਹੁਤ ਫਰਕ ਵਿੱਚ। ਹੁਣ ਹੈਗੇ ਮੁਸਲਮਾਨੀ ਤੇ ਹੀ ਆ ਉਹ? ਹਾਂ ਮੁਸਲਮਾਨ। ਹੁਣ ਕੋਈ ਪਤਾ ਨਹੀਂ ਉਹਨਾਂ ਦਾ ਹਾਲ ਹਵਾਲ ਦਾ? ਨਾ ਬਿਲਕੁਲ ਲੱਭ ਸਕਦੇ ਵੈਸੇ ਅੱਜ ਕੱਲ ਜਿਵੇਂ ਹੁਣ ਦੌਰ ਹੈ ਨਾ ਟੈਲੀਫੋਨ ਦਾ ਹਾਂ ਲੱਭ ਸਕਦੇ ਜੇ ਲੱਭੀਏ ਤੇ। ਤੁਹਾਡੇ ਦਾਦਾ ਜੀ ਦਾ ਨਾਮ ਤੁਸੀਂ ਦੱਸਿਆ ਬੁਖਾਰੀ ਸ਼ਾਹ। ਬੁਖਾਰੀ ਸ਼ਾਹ ਯਾਨੀ ਉਹ ਉੱਥੇ ਕੋਈ ਦਰਬਾਰ ਮਜ਼ਾਰ ਵੀ ਸੀਗਾ ਹਾਂਜੀ ਪਿੰਡ ਚ ਸੁਲਤਾਨਪੁਰ? ਪਿੰਡ ਉੱਥੇ ਮਤਲਬ ਢੇਰੀ ਹੈ ਸੀ ਢੇਰੀ ਹੈ ਤੇ ਇਸ ਹਿਸਾਬ ਚ ਲੱਭ ਸਕਦੇ ਜੀ ਉੱਥੇ। ਤੇ ਚਾਚਿਆਂ ਦੇ ਨਾਂ ਕੀ ਸੀ? ਕੋਈ ਪਤਾ ਨਹੀਂ। ਚਾਚਿਆਂ ਦੇ ਨਾਮ ਵੀ ਯਾਦ ਨਹੀਂ ਤਾਇਆ ਚਾਚਿਆਂ ਦੇ? ਅੱਜ ਦੀਆਂ ਗੱਲਾਂ ਨੇ ਅੱਜ ਦੇਰ ਹੋ ਗਈ ਨਾ? ਦੇਰ ਹੋ ਗਈ ਬਹੁਤ। ਹਾਂ ਮਾਮਿਆਂ ਦਾ ਵੀ ਨਹੀਂ ਤੁਹਾਨੂੰ ਯਾਦ? ਵੀ ਕਿਸੇ ਕਿਹੜੇ ਦਾ ਪਿੰਡ ਨਹੀਂ ਸੀ? ਪਤਾ ਸਿਰਫ ਵਾਲਦਾ ਦਾ ਨਾਮ? ਨਹੀਂ ਮਾਮੇ ਦਾ ਪਤਾ ਥੋੜਾ ਜਿਹਾ ਮੈਨੂੰ ਇਸ ਤੋਂ ਕਿ ਮੈਂ ਜਦੋਂ ਛੋਟਾ ਜਿਹਾ ਗਿਆ ਸੀ ਨਾ ਉੱਥੇ ਹਾਂ ਤੇ ਮੇਰੀ ਜਿਹੜੀ ਹੋਣ ਵਾਲੀ ਬੀਵੀ ਸੀ ਨਾ ਉਹ ਵੀ ਹਾਂ। ਛੋਟੀ ਸੀ ਉਦੋਂ ਉਦੋਂ ਛੋਟੀ ਸੀ। ਤੇ ਘਰਦਿਆਂ ਤੇ ਪਤਾ ਸੀ ਮਾਂ ਨੂੰ ਕਿ ਹਾਂ। ਸਾਰਾ ਹਾਂ ਹਾਂ ਮੈਂ ਅੱਗੋਂ ਗੱਲ ਭੁੱਲ ਉਹ ਉੱਥੇ ਉਸ ਮਤਲਬ ਮਾਮਿਆਂ ਦਾ ਸੀ ਕੋਈ ਨਾ ਮਤਲਬ ਅੱਛਾ ਹੋਇਆ? ਉੱਥੇ ਗਏ ਨਾ ਤੇ ਉਹ ਮਾਮੇ ਜਿਹੜੇ ਨਾ ਸਾਡਾ ਮੈਂ ਘਰ ਨਾ ਹਾਂ ਉਹਨਾਂ ਨੇ ਪਕਾਈ ਆ ਚੌਲ ਬਾਦਮੇ ਬਾਅਦ ਵਿੱਚ ਦਾਲ ਤੇ ਚੌਲ ਤੇ ਮੈਂ ਅਸੀਂ ਇਹ ਖਾਂਦੇ ਨਹੀਂ ਸੀ ਹੈਗੇ। ਤੁਸੀਂ ਹੁਣ ਪੰਜਾਬ ਚ ਆ ਗਏ ਸੀ? ਪੰਜਾਬ ਚ ਹਾਂ। ਮੈਂ ਕੱਢਾਂ ਗਾਲਾਂ ਹੂੰ ਤੇ ਲੜ ਪਿਆ ਮੈਂ। ਅੱਛਾ ਲੜ ਪਿਆ ਕਹਿੰਦੇ ਨਾਲ ਜਿਹੜੀ ਮੇਰੀ ਹੋਣ ਵਾਲੀ ਬੀਵੀ ਸੀ ਉਹਦਾ ਨਾਲ ਲੜ ਪਿਆ ਕੰਮ ਖਰਾਬ ਕਰ ਲਿਆ? ਉਹਦੇ ਨਾਲ ਲੜ ਪਿਆ। ਉੱਥੇ ਇੱਕ ਮਹੂਆ ਹਾਂ ਦਰਖਤ ਹੁੰਦਾ ਵੱਡਾ ਸਾਰਾ ਮਹੂਆ ਉਹਨੂੰ ਕਹਿੰਦੇ ਮਹੂਆ। ਅੱਛਾ ਮਿੱਠਾ ਹੁੰਦਾ ਉਹ ਤੇ ਡੰਗਰਾਂ ਨੂੰ ਖਵਾਈਦਾ ਤਾਕਤ ਵਾਸਤੇ ਤੇ ਬੰਦੇ ਵੀ ਖਾਂਦੇ ਨੇ। ਅੱਛਾ ਉਹਦੇ ਹੇਠਾਂ ਚੁੱਕ ਕੇ ਖਾ ਰਹੇ ਸਾਂ ਅਸੀਂ ਅੱਛਾ
ਤੇ ਅਸੀਂ ਦੋਵੇਂ ਲੜ ਪਏ। ਉਹ ਮਾਮਾ ਮੇਰਾ ਉਧਰ ਆਇਆ, ਕਹਿੰਦਾ ਖਲੋ ਜਾ। ਹਾਂ। ਉਹ ਸਾਡੀ ਬੋਲੀ ਹੋਰ ਸਾਨੂੰ ਵੀ ਨਹੀਂ ਆਉਂਦੀ। ਹਾਂ 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 ਸਾਨੂੰ ਵੀ ਨਹੀਂ ਆਉਂਦੀ ਉਹ ਬੋਲੀ। ਮੈਂ ਸਮਝ ਮੇਰੇ ਘਰ ਦੀ ਨਾ ਆਉਂਦੀ ਹੈ। ਉਹਦਾ ਜੰਪਾ ਤੋਂ ਉਧਰ ਲਾ। ਅੱਛਾ, ਤੁਸੀਂ ਉਹ ਗੱਲ ਕਰ ਰਹੇ ਸੀ, ਮਾਮਾ ਆ ਗਿਆ ਫਿਰ। ਮਾਮਾ ਆ ਗਿਆ ਫਿਰ ਜਨਾਬ, ਉੱਥੋਂ ਉਹ ਮੇਰੇ ਮਗਰ ਚੜਿਆ ਹਾਂ। ਤੇ ਅੱਗੇ ਆ ਗਿਆ ਵਾਹਣ। ਕਿੱਦਾਂ ਕਿ ਮੈਂ ਭੱਜਿਆ, ਹਾਂ। ਉਹ ਮੇਰੇ ਪਿੱਛੇ ਆ ਰਿਹਾ, ਅੱਗੇ ਵਾਹਣ ਆ ਗਿਆ, ਥੋੜਾ ਹੋਰ ਗਾਂ ਗਿਆ, ਅੱਗੇ ਬਾਂਦਰ ਆ ਗਏ। ਬਾਂਦਰ ਵੀ ਉਧਰ ਬਹੁਤ ਸੀਗੇ। ਹਾਂ, ਬਾਂਦਰ ਵੀ ਬਹੁਤ ਸੀ। ਹਾਂ ਹਾਂ। ਬਾਂਦਰਾਂ ਦੀ ਸੁਣ ਲਓ, ਉਹ ਬਾਂਦਰ ਲਖਨਊ ਦੇ ਆ ਕੇ ਬਹਿਣਾ ਸਟੇਸ਼ਨ ਤੇ, ਹਾਂ। ਗੱਡੀ ਦੇ ਇੰਤਜ਼ਾਰ ਹਾਂ ਹਾਂ ਕਿ ਕਦੋਂ ਆਉਂਦੀ। ਹਾਂ ਜੀ। ਤੇ ਬਹਿ ਜਾਾਂਗੇ ਤੇ ਘਰਦਿਆਂ ਨੇ ਨਾ ਸੱਤੂ ਦੇ ਦੇਣੇ, ਪਿਆਲੇ ਦੇ ਦੇਣੇ 2 ਹਾਂ ਹਾਂ ਮਿੱਟੀ ਦੇ। ਠੀਕ ਹੈ। ਇਹ ਜਿੱਥੇ ਭੁੱਖ ਲੱਗੀ ਹੈ ਰਾਤ ਜੋ ਘੋਲ ਕੇ ਤੇ ਖਾ ਲਿਓ, ਸੌਂ ਮਿੱਠਾ ਪਾ ਪੀ ਲਿਓ। ਸ਼ੱਕਰ ਪਾ ਕੇ ਪੀ ਲਿਓ ਜਾਂ ਖਾ ਲਿਓ ਜੋ ਵੀ। ਠੀਕ ਹੈ। ਉਹ ਬਾਂਦਰ ਉੱਲੂ ਦਾ ਪੱਠੇ ਦੇਖਿਆ ਨਾ, ਪਹਿਲਾਂ ਇੱਥੇ ਰੱਖਿਆ ਹੈ। ਹਾਂ। ਤੁਸੀਂ ਇਹਨੂੰ ਛੱਡ ਕੇ ਪਹਿਲੇ ਜ਼ਰਾ ਕਹਿੰਜ ਹੋਇਆ ਤਾਂ ਲੈ ਕੇ ਆਉਗੀ। ਚੜ ਗਿਆ ਦਰਖਤ। ਦਰਖਤ ਤੇ ਚੜ ਨਹੀਂ, ਪਹਿਲੇ ਉੱਤੇ ਚੜ ਗਏ ਗੱਡੀ ਤੇ। ਗੱਡੀ ਤੇ ਵੀ ਚੜ ਗਿਆ। ਅੱਛਾ, ਗੱਡੀ ਤੇ ਚੜ ਗਏ। ਜਿਹੜੀ ਸ਼ਾਹ ਹੋਈ ਜਿਹੜੀ ਅੱਗੇ ਆਈ ਉੱਥੇ ਚੜ ਮਾਰੀ ਗਏ। ਉਦੋਂ ਦੇਖੇ ਬੰਦਾ ਕੀ ਕਰੇ ਹੁਣ। ਹੂੰ। ਇਹ ਮੇਰੇ ਉਹ ਹੁਣ ਵਾਕਿਆ ਮੇਰੇ ਅੱਗੇ ਸਾਹਮਣੇ ਆ ਗਿਆ। ਅੱਛਾ, ਤੁਸੀਂ ਗਏ ਉੱਥੋਂ, ਫਿਰ ਦੌੜੇ, ਮਾਮਾ ਮਗਰ ਦੌੜਿਆ। ਹਾਂਜੀ। ਅੱਗੇ ਫਿਰ ਬਾਂਦਰ ਆ ਗਏ। ਬਾਂਦਰ ਆ ਗਏ। ਇਹਦਾ ਬਾਂਦਰ ਦੇਖ ਕੇ ਮੈਂ ਖਲੋ ਗਿਆ ਉੱਥੇ। ਹਾਂ ਹਾਂ। ਡਰ ਗਿਆ ਮੈਂ, ਇਹ ਤੇ ਖਾ ਲੈਣਗੇ। ਸਹੁਰੇ ਨੇ ਫੜ ਲਿਆ। ਇਹ ਤੇ ਖਾ ਲੈਣਗੇ। ਹਾਂ ਹਾਂ। ਮਾਮੇ ਨੇ ਫੜ ਲਿਆ ਫਿਰ। ਨਹੀਂ, ਹਾਂ। ਫਿਰ ਉੱਥੇ ਖਲੋ ਗਿਆ, ਹਾਂ ਪਿਆਰ ਨਾਲ ਬੁਲਾਇਆ ਮੈਨੂੰ, ਫਿਰ ਮੈਂ ਆ ਗਿਆ। ਹਾਂ। ਉਹਨੇ ਕਿਹਾ ਵੀ ਮੁੰਡਾ ਡਰ ਗਿਆ। ਉਹੀ ਮਾਮਾ ਸਹੁਰਾ ਬਣਿਆ ਫਿਰ? ਨਹੀਂ, ਉਹ ਹੋਰ ਸੀ। ਅੱਛਾ, ਮਾਮੇ ਪਿਆਰ ਕਰਦੇ ਸੀ? ਪਿਆਰ ਇੰਨਾ ਪਤਾ ਹੀ ਨਹੀਂ ਸੀ ਹੈਗਾ ਕਿਹੜਾ ਮਾਮਾ ਕਿਹੜਾ ਨਹੀਂ ਮਾਮਾ ਹੈਗਾ। ਛੋਟੀ ਉਮਰ ਛੋਟੀ ਕਿਸੇ ਮਾਮੇ ਦਾ। ਹਾਂ ਹਾਂ। ਅੱਛਾ, ਫਿਰ ਤੁਸੀਂ ਸ਼ਾਦੀ ਤੁਹਾਡੀ ਪਾਕਿਸਤਾਨ ਬਣਨ ਤੋਂ ਬਾਅਦ ਚ ਹੋਈ? ਹਾਂਜੀ, ਸ਼ਾਦੀ ਮੇਰੀ 60 ਵਾਰ। ਤੇ ਫਿਰ ਉਧਰ ਗਏ ਤੁਸੀਂ? ਨਹੀਂ, ਸ਼ਾਦੀ ਇੱਥੇ ਹੀ ਹੋਈ ਹੈ। ਮੇਰਾ ਸਹੁਰਾ ਜਿਹੜਾ ਨਾ ਅਬਦੁਲ ਸ਼ਕੂਰ, ਉਹਨਾਂ ਨਾਂ ਸੀ, ਫੌਜੀ ਬੰਦਾ ਸੀ ਉਹ। ਅੱਛਾ। ਉਹ ਪਹਿਲੇ ਉਧਰੋਂ ਕਿਤੇ ਇੱਧਰ ਆਏ, ਭਰਤੀ ਹੋਏ ਸੀ। ਹੈ ਤੁਹਾਡੇ ਉਸੇ ਪਿੰਡ ਦਾ ਹੀ ਸੀ? ਨਾਨਕਿਆਂ ਦੇ ਪਿੰਡ ਦੇ? ਨਾਨਕਿਆਂ ਦੇ ਪਿੰਡ ਦੇ ਸੀ। ਮਾਮਿਆਂ ਚੋਂ ਹੀ ਸੀ? ਮਾਮੇ ਅੱਗੇ ਉਹ ਪਹਿਲੇ ਹੀ ਇੱਧਰ ਆਏ ਹੋਏ ਸੀ? ਤੇ ਇਹ ਜਦੋਂ ਤੁਸੀਂ ਬਾਅਦ ਚ ਭਰਤੀ ਨਹੀਂ ਗਏ। ਤੁਸੀਂ ਜਦੋਂ ਗਏ ਆ, ਉਦੋਂ ਉਹ ਫੈਮਿਲੀ ਵੀ ਉੱਥੇ ਗਈ ਹੋਣੀ, ਤਾਂ ਇਹ ਵਾਕਿਆ ਤੁਸੀਂ ਦੱਸਿਆ ਵੀ ਉਹ ਅਸੀਂ ਲੜ ਪਏ ਤੋਂ ਅਸੀਂ ਤਾਂ ਤੁਹਾਡੀ ਬੇਗਮ। ਠੀਕ। ਕੋਈ ਫੰਕਸ਼ਨ ਹੋਏਗਾ ਮਾਮਿਆਂ ਦੇ? ਪਤਾ ਨਹੀਂ, ਉਹ ਫੰਕਸ਼ਨਾਂ ਦਾ ਇੰਨਾ ਪਤਾ ਹੀ ਨਹੀਂ ਸੀ ਹੁੰਦਾ ਕੋਈ। ਹਾਂ ਠੀਕ। ਇਹ ਗੱਲਾਂ ਨਹੀਂ ਸੀ ਹੁੰਦੀਆਂ। ਹਾਂ ਹਾਂ। ਅਜੇ ਤਾਂ ਹੁਣ ਅਸੀਂ ਕਰਦੇ ਹਾਂ ਨਾ। ਹਾਂ ਹਾਂ। ਇਹ ਨਹੀਂ ਹੈਗਾ ਸੀ ਉਦੋਂ। ਬਿਲਕੁਲ। ਅੱਛਾ, ਤੁਹਾਡੀ ਬੇਗਮ ਨੂੰ ਫਿਰ ਬੋਲੀ ਆਉਂਦੀ ਹੈ ਉਧਰ ਦੀ, ਪੂਰਬੀ? ਹੁਣ ਘਰ ਚ ਬੋਲਦੇ ਆ ਪੂਰਬੀ? ਕਦੀ ਕਦੇ ਪੰਜਾਬੀ ਬੋਲਦੇ? ਨਹੀਂ, ਕੋਈ ਨਹੀਂ ਕਿਹਾ ਪੂਰੀ ਬੋਲਣਾ, ਕੱਲੀ ਤੇ ਹੈਗੀ ਉਹ। ਕੱਲੀ ਹੈ? ਨਹੀਂ, ਹੋਰ ਲੋਕ ਆਏ ਹੋਏ ਆ ਕਈ ਗੋਜਰੇ ਚ? ਨਹੀਂ, ਬਿਹਾਰੀ। ਹਾਂ, ਉਹ ਉਹਨੇ ਬਿਹਾਰੀ ਕਿਉਂ ਨਹੀਂ ਜਾਣਦੇ। ਅੱਛਾ। ਹਾਂ, ਇਹ ਹੋਰ ਨੇ ਬਿਹਾਰੀ ਕਿਉਂ ਨਹੀਂ ਜਾਣਦੇ। ਹੁਣ ਤਾਂ ਤੁਸੀਂ ਬੋਲੀ ਬੋਲਦੇ ਆ ਜਿੱਦਾਂ ਦੀ ਅੰਮ੍ਰਿਤਸਰੀਏ ਬੋਲਦੇ ਆ, ਲਾਹੌਰੀਏ ਬੋਲਦੇ ਆ, ਉਹ ਬੋਲੀ ਹੈ। ਰਾਜ ਇੱਧਰ ਦੀ ਹੋ ਗਈ। ਇੱਧਰ ਦੀ ਹੈ। ਰਾਜ ਇੱਧਰ ਦੀ ਹੋ ਗਈ, ਬਹਿਣ ਖਲੋਣ ਇੱਧਰ ਦਾ ਹੋ ਗਿਆ। ਹਾਂ ਹਾਂ। ਆਉਣਾ ਜਾਣਾ ਇੱਧਰ ਦਾ ਹੋ ਗਿਆ। ਤੇ ਇਹੋ ਹੀ ਆਉਣੀ ਸਾਨੂੰ, ਹੋਰ ਕਿਹੜੇ ਆਉਣੇ। ਸਾਨੂੰ ਆਪਣੀ ਬੋਲੀ ਨਹੀਂ ਆਉਂਦੀ। ਹਾਂ। ਉਹ ਖਲੋ ਕੇ ਕੋ ਬੋਲੇਗੀ ਨਾ ਤਾਂ ਵੀ ਨਹੀਂ ਪਤਾ ਲੱਗਦਾ ਸਾਨੂੰ। ਉਦਾਂ ਤੁਹਾਨੂੰ ਇਸ ਗੱਲ ਦਾ ਥੋੜਾ ਲੱਗਦਾ ਹੈ ਵੀ ਅਸੀਂ ਆਪਣੀ ਬੋਲੀ ਭੁੱਲ ਗਏ? ਹਾਂਜੀ, ਲੱਗਦਾ, ਮਹਿਸੂਸ ਹੁੰਦਾ। ਦੁੱਖ ਮਹਿਸੂਸ ਹੁੰਦਾ ਹੈ ਵੀ ਉਹ ਪਿਓ ਦਾਦੇ ਦੀ ਬੋਲੀ ਜਿਹੜੀ ਉਹ ਛੁੱਟ ਗਈ ਬਿਲਕੁਲ। ਹੈ ਇਲਾਕਾ ਵੀ ਛੁੱਟ ਗਿਆ। ਸਵੇਰੇ ਹੀ ਅਸੀਂ ਗੱਲ, ਉਹ ਬੰਦਾ ਨਾ ਉਧਰੋਂ ਆਇਆ ਸੀ। ਹਾਂ ਹਾਂ। ਉਹਦੀ ਬੋਲੀ ਜਿਹੜੀ ਉਹ ਸੀ। ਅੱਛਾ ਅੱਛਾ। ਤੇ ਉਹ ਜਿਹੜੀ ਮੈਨੂੰ ਨਹੀਂ ਨਾ ਬੋਲੀ ਫਿਰ ਆਉਂਦੀ, ਮੈਂ ਘਰ ਦੀ ਨੂੰ ਪੁੱਛਦਾ ਇਹਨੂੰ ਕੀ ਕਹਿੰਦੇ, ਲਫ਼ਜ਼ ਕੀ ਹੈ, ਇਹਦਾ ਮਤਲਬ ਕੀ ਹੈ? ਇਹਨੂੰ ਕਹਿੰਦੇ ਜੀ ਮਹਿਰਾਰੂ, ਔਰਤ ਹੈ। ਅੱਛਾ ਅੱਛਾ। ਹਾਂਜੀ, ਬੰਦੇ ਨੂੰ ਪਤਾ ਨਹੀਂ ਕੀ ਕਹਿੰਦੇ। ਹਾਂ ਹਾਂ। ਯਾਨੀ ਉਹ ਕਿਤੇ ਕਿਤੇ ਜ਼ਿਕਰ ਆ ਜਾਂਦਾ, ਕਿਤੇ ਕਿਤੇ ਆ ਜਾਂਦਾ ਜ਼ਿਕਰ, ਕੋਈ ਨਹੀਂ। ਤੇ ਕਦੀ ਕਦੀ ਇਹ ਵੀ ਹੁੰਦਾ ਹੈ ਕਿ ਸਾਰੇ ਹੁਣ ਰਿਸ਼ਤੇਦਾਰ, ਸ਼ਰੀਕਾ, ਚਾਚੇ ਤਾਏ ਉਹਨਾਂ ਦੇ ਰਹਿ ਗਏ ਉਧਰ ਤੇ ਮਿਲੇ ਵੀ ਨਹੀਂ, ਪਤਾ ਨਹੀਂ ਕਿਹੜੇ ਹਾਲ 'ਚ ਹੈ, ਕਿੱਦਾਂ ਹੈਗੇ ਆ? ਪਹਿਲੇ ਜਾਂਦੇ ਰਹੇ ਨੇ। ਹਾਂ ਹਾਂ। ਕਿ ਮੈਂ ਆਪ ਪਾਸਪੋਰਟ ਬਣਾ ਕੇ ਦਿੱਤਾ ਆਪਣੇ ਸਹੁਰੇ ਨੂੰ, ਆਪਣੇ ਸਾਲੇ ਨੂੰ। ਅੱਛਾ, ਉਹ ਗਏ? ਉਹ ਗਏ ਇਸ ਕਰਕੇ ਕਿ ਉਹ ਜਿਹੜੀ ਮੇਰੀ ਸਾਲਿਆਰ ਸੀ ਨਾ, ਉਹ ਮਰ ਗਈ ਸੀ। ਅੱਛਾ। ਸਾਰੇ ਹੀ ਸ਼ਾਦੀ ਕਰਨੀ ਸੀ। ਸਾਲੇਹਾਰ ਮਰ ਗਏ ਸੀ। ਇੱਧਰ ਸੀਗੇ? ਇੱਧਰ ਸੀ। ਉਹ ਫਿਰ ਤੁਸੀਂ ਸ਼ਾਦੀ ਕਰਨੀ? ਉਹਦੀ ਸ਼ਾਦੀ ਕਰਨੀ ਸੀ। ਹਾਂ ਹਾਂ ਹਾਂ। ਉਹਦੀ ਸ਼ਾਦੀ ਕਰਨ ਦੇ ਵਿੱਚ ਫਿਰ ਜਨਾਬ ਇੰਡੀਆ ਗਏ ਇੱਕ ਵਾਰੀ। ਅੱਛਾ। ਜਾ ਕੇ ਕੋਈ ਸਰਬੰਧ ਦੇਖਿਆ ਕਿਸੇ ਦੇ, ਨੂੰ ਪਹੁੰਚਾਉਣ ਨੂੰ ਪਹੁੰਚਿਆ ਨੂੰ ਪਹੁੰਚਾਉਣ ਨੂੰ। ਹਾਂ ਹਾਂ। ਕੋਈ ਨਾ ਮੰਨੇ ਪਾਕਿਸਤਾਨ ਆਉਂਦਾ, ਜ਼ਾਹਰ ਹੈ ਕਿ ਮੁਲਕ ਜੋ ਵੱਖਰੇ ਆਉਂਦਾ।
ਲੱਗੇ ਰਹੇ ਗਏ। ਪਾਸਪੋਰਟ ਵੀ ਮੈਂ ਬਣਵਾ ਕੇ ਦਿੱਤਾ ਇਸਲਾਮਾਬਾਦ ਤੋਂ, ਠੀਕ ਹੈ। ਪਿੰਡੀਓਂ। ਹੂੰ ਮੁੜ ਕੇ ਜਨਾਬ ਆ ਗਏ, ਨਹੀਂ ਗੱਲ ਬਣੀ ਕੋਈ। ਫਿਰ ਦੁਬਾਰਾ ਗਏ, ਫਿਰ ਮੈਂ ਪਿੰਡੀ ਜਾ ਕੇ ਇਹਨਾਂ ਦੇ ਪਾਸਪੋਰਟ ਵਗੈਰਾ ਕਲੀਅਰ ਕਰਾ ਕੇ ਸਾਰਾ ਕੁਝ ਹਾਂਜੀ ਤੇ ਇਹਨਾਂ ਨੂੰ ਦਿੱਤਾ। ਫਿਰ ਇਹ ਹੋਇਆ ਰਿਸ਼ਤਾ ਕਿ ਨਹੀਂ? ਹਾਂਜੀ ਉਹ ਤੇ ਬੱਚੇ ਰਿਸ਼ਤਾ ਹੋ ਗਿਆ ਹੈ, ਦੇ ਤਾਂ ਮੰਨ ਗਏ ਬੱਚੇ ਹੋ ਗਏ। ਤੇ ਉਹ ਵਿਚਾਰੀ ਨਾ ਤੁਸੀਂ ਲੈ ਤਾਂ ਆਂਦੀ, ਫਿਰ ਉਹ ਵੀ ਨਾ ਜਾ ਸਕੀ? ਨਾ ਉਹ ਵੀ ਨਹੀਂ ਗਈ। ਉਹ ਵੀ ਨਹੀਂ ਮਾਂ ਪਿਓ ਭੈਣਾਂ ਭਰਾ ਛੁੱਟ ਗਏ, ਰਹਿ ਗਈ। ਉਹਨਾਂ ਚੋਂ ਵੀ ਕਿਸੇ ਦਾ ਰਾਸਤਾ ਨਹੀਂ ਉਧਰ? ਨਹੀਂ, ਤੁਹਾਡੇ ਬੰਦਿਆਂ ਚੋਂ ਕੋਈ ਵੀ ਸਾਡੇ ਵਾਰਸ ਸਾਹਿਬ ਪਹਿਲੇ ਗਏ, ਇੱਕ ਦੋ ਵਾਰੀ ਮੁੜ ਕੇ ਨਹੀਂ ਗਏ। ਤੇ ਜ਼ਾਹਰ ਆ ਕੋਈ ਵੀ ਨਹੀਂ ਗਿਆ ਇੱਕ ਨਾ। ਤਾਂ ਇੱਥੋਂ ਬਾਰਡਰ ਤਾਂ ਫਿਰ ਬਾਰਡਰ ਤੋਂ ਵੀ ਬਹੁਤ ਅੱਗੇ ਆ ਨਾ, ਬਹੁਤ ਅੱਗੇ ਹੈ। 500 600 ਕਿਲੋਮੀਟਰ ਹੋ ਸਕਦਾ ਅੱਗੇ ਹੋਵੇ। ਹਾਂਜੀ ਯੂਪੀ ਦੇ ਵੀ ਆਖਰ ਤੇ ਹੈ। ਆਖਰ ਤੇ ਆਖਰ ਤੇ। ਹਾਂ। UPC ਹੁਣ ਮੈਨੂੰ ਲੱਗਦਾ ਵੀ ਉਹ ਸੂਬਾ ਵੀ ਸ਼ਾਇਦ ਨਵਾਂ ਬਣ ਗਿਆ। ਹੋ ਸਕਦਾ ਉਹ ਸਾਡੇ ਬਣ ਗਏ ਨੇ ਇੱਧਰ। ਯੂਪੀ ਚੋਂ ਵੀ ਬਣਿਆ ਇੱਕ ਸੂਬਾ ਨਵਾਂ, ਬਿਹਾਰ ਚੋਂ ਵੀ ਬਣਿਆ। ਹਾਂ ਬਿਹਾਰ ਦਾ ਤਾਂ ਵੱਖਰਾ ਹੈ ਨਾ। ਬਿਹਾਰ ਚੋਂ ਹੋਰ ਗਾਂ ਬਣਿਆ ਇੱਕ ਸੂਬਾ। ਇਹ ਜਿਹੜੇ ਇੱਥੇ ਆਏ ਨੇ ਨਾ, ਹਾਂਜੀ ਇਹ ਬਿਹਾਰੀ ਨੇ। ਬਿਹਾਰੀ ਹੈਗੇ ਆ ਇੱਥੇ ਬੈਠੇ, ਬਿਹਾਰੀ ਕਲੋਨੀ ਵੀ ਹੈਗੀ। ਹਾਂਜੀ ਨਾ ਤੰਬੇ ਬੰਗਲੇ। ਹਾਂਜੀ ਲਾਗੇ ਕਰਕੇ ਇਹ ਆਏ। ਫਿਰ ਜਦੋਂ ਬੰਗਲਾਦੇਸ਼ ਬਣਿਆ ਹਾਂਜੀ। ਉਸ ਤੋਂ ਬਾਅਦ ਆ ਨਾ, ਬਾਅਦ ਚ ਬਣੇ। ਫਿਰ ਉਹ ਜਿਹੜੇ ਆ ਸਕੇ ਆ ਗਏ, ਗਵਰਨਮੈਂਟ ਨੇ ਬਿਠਾਏ। ਬਾਕੀ ਰਹਿ ਗਏ। ਤੇ ਤੁਹਾਡੇ ਉਹਨਾਂ ਇਲਾਕਿਆਂ ਦੇ ਹੋਰ ਤੁਹਾਡਾ ਇਕੱਲਾ ਹੀ ਘਰ ਹੈ ਹੁਣ ਜਬਲਪੁਰ ਵਾਲਿਆਂ ਚੋਂ? ਇੱਥੇ ਗੋਜਰੇ ਚ ਸਾਡੇ ਹੈ ਨੇ ਲਾਹੌਰ ਚ। ਲਾਹੌਰ ਚ ਹੈਗੇ ਆ? ਮੈਂ ਹਾਕੀ ਦੀ ਟੀਮ ਨਾਲ ਜਾਂਦਾ ਰਿਹਾ ਨਾ, ਅੱਛਾ। ਤੇ ਸਕੂਲਾਂ ਹੀ ਠਹਿਰਦਾ ਰਿਹਾ ਉੱਥੇ ਜਾ ਕੇ। ਹਾਂ ਹਾਂ। ਤੇ ਇੱਕ ਦੋ ਬੰਦੇ ਆਏ ਸੀ, ਦੋ ਭਰਾ। ਸ਼ੇਰਾਂ ਦਾ ਗੇਟ ਜਿਹੜਾ ਆ, ਸ਼ੇਰਾਂ ਵਾਲਾ ਗੇਟ, ਉਸ ਸਕੂਲ ਸੀ ਉੱਥੇ ਹਾਂ। ਡਬਲ ਸਟੋਰੀ ਦਾ। ਅੱਛਾ। ਉੱਥੇ ਸਨ ਉਹ। ਅੱਛਾ। ਬੋਲੀ ਸਾਡੀ ਬੋਲਣ ਤੇ ਮੈਂ ਉਹਨਾਂ ਵੱਲ ਦੇਖਾਂ। ਹਾਂ ਹਾਂ। ਦੂਜਾ ਨਾਲ ਦਾ ਉਹਨੂੰ ਕਹਿੰਦਾ ਹੈ ਕਰਦਾ ਪਿਆ। ਇਹ ਕੀ ਗੌਰ ਨਾਲ ਦੇਖਦਾ ਉਹ ਪਿਆ? ਮੈਂ ਕਿਹਾ ਭਾਈ ਮੈਂ ਕੁਛ ਨਹੀਂ ਦੇਖਦਾ, ਹਾਂ। ਤੁਸੀਂ ਮੈਨੂੰ ਇੰਨਾ ਹੀ ਦੱਸ ਦਿਓ ਕਿ ਕਿਹੜੇ ਇਲਾਕੇ? ਕਿੱਥੇ ਦੇ ਹੋ ਤੁਸੀਂ। ਹਾਂ ਹਾਂ ਕਹਿੰਦਾ ਤੂੰ ਕੀ ਲੈਣਾ ਸਾਡੇ ਕੋਲੋਂ। ਹਾਂ ਉਹ ਆਪਣੀ ਬੋਲੀ ਚ ਸਮਝਾਇਆ ਮੈਨੂੰ। ਹਾਂ ਹਾਂ। ਮੈਂ ਕਿਹਾ ਨਹੀਂ ਸੇ ਮੇਰਾ ਵੀ ਇਲਾਕਾ ਉਹ ਲੱਗਦਾ ਮੈਨੂੰ। ਨਹੀਂ ਨਹੀਂ ਤੁਸੀਂ ਨਹੀਂ ਉੱਧਰ ਤੋਂ ਹੈ। ਹਾਂ। ਮੈਂ ਪੰਜਾਬੀ ਬੋਲਦਾ ਹਾਂ ਹਾਂ। ਹਾਂ। ਮੈਂ ਕਿਹਾ ਲੱਗਾ ਰੋ। ਦੂਏ ਦਿਨ ਫਿਰ ਬਾਅਦ ਮੁਲਾਕਾਤ ਕਰਨ ਬਹਿ ਗਿਆ ਉੱਥੇ। ਹਾਂ ਮੈਨੂੰ ਚੰਗਾ ਲੱਗਿਆ ਗੱਲਾਂ ਉਹਨਾਂ ਦੀਆਂ ਗੱਲਾਂ ਗੱਲਾਂ ਹੀ ਸੋਹਣੀਆਂ ਲੱਗਦੀਆਂ। ਸੋਹਣੀਆਂ, ਬੋਲੀ ਸੋਹਣੀ ਲੱਗਦੀ। ਬਚਪਨ ਚ ਸੁਣੀ ਸੀ ਨਾ। ਹਾਂਜੀ ਹਾਂ ਹਾਂ ਉਹ ਸੋਹਣੀ ਲੱਗਦੀ ਸੀ। ਉਹ ਕਹਿੰਦੇ ਅੱਛਾ। ਮੈਂ ਕਿਹਾ ਅਸੀਂ ਯੂਪੀ ਦੇ ਹਾਂ ਹਾਂ ਹਾਂ। ਤੇ ਇੰਨਾ ਨਹੀਂ ਪਤਾ ਸਾਨੂੰ। ਉੱਥੇ ਇਹ ਸੀ ਕਿ ਉਦੋਂ ਇਹ ਔਰਤਾਂ ਦੁਕਾਨਦਾਰੀਆਂ ਕਰਦੀਆਂ ਸੀ। ਕਰਦੀਆਂ ਸੀ। ਹਾਂਜੀ ਦੁਕਾਨਦਾਰੀ ਕਰਦੇ। ਬਾਜ਼ਾਰ ਲੱਗਦਾ ਸੀ ਉੱਥੇ। ਹਾਂਜੀ ਹਾਂਜੀ। ਜਿੱਦਾਂ ਇੱਥੇ ਹੁਣ ਜੁਮਾ ਬਾਜ਼ਾਰ ਲਾਉਂਦੇ ਆ ਨਾ ਹਾਂਜੀ। ਲੋਕੀ, ਏਦਾਂ ਉੱਥੇ ਵੀ ਲੱਗਦੇ। ਹਾਂ ਹਾਂ। ਉਹ ਫਿਰ ਸੁਣੀ ਸੀ। ਮੈਂ ਉਹਨਾਂ ਨਾਲ ਫਿਰ ਗੱਲਬਾਤ ਕੀਤੀ। ਹਾਂ। ਮੈਂ ਕਿਹਾ ਹੈ ਤੇ ਮੈਂ ਵੀ ਉੱਧਰ ਦਾ ਹੀ, ਮੇਰੇ ਮਾਪਿਓ ਉੱਧਰ ਦੇ ਆ, ਮੈਂ ਇੱਧਰ ਦਾ ਪੈਦਾਇਸ਼ ਮੇਰੀ। ਹਾਂ। ਤੇ ਬੋਲੀ ਛੱਡ ਗਏ। ਬੋਲੀ ਛੁੱਟ ਗਈ ਹੈ, ਜਾਣਾ ਆਉਣਾ ਛੁੱਟ ਗਿਆ, ਹਾਂ ਹਾਂ। ਸਭ ਕੁਝ ਏਦਾਂ ਹੀ ਰਹਿ ਗਿਆ। ਸਭ ਕੁਝ ਰਹਿ ਗਿਆ। ਮੈਂ ਕਿਹਾ ਹੈ ਤੇ ਮੈਂ ਵੀ ਉੱਧਰ ਦਾ ਹੀ, ਮੇਰੇ ਮਾਪਿਓ ਉੱਧਰ ਦੇ ਆ, ਮੈਂ ਇੱਧਰ ਦਾ ਪੈਦਾਇਸ਼ ਮੇਰੀ। ਹਾਂ। ਤੇ ਬੋਲੀ ਛੱਡ ਗਏ। ਬੋਲੀ ਛੁੱਟ ਗਈ ਹੈ, ਜਾਣਾ ਆਉਣਾ ਛੁੱਟ ਗਿਆ, ਹਾਂ ਹਾਂ। ਸਭ ਕੁਝ ਏਦਾਂ ਹੀ ਰਹਿ ਗਿਆ। ਸਭ ਕੁਝ ਰਹਿ ਗਿਆ। ਹਾਂ ਇਹ ਬੜਾ ਕੁਝ ਹੋਇਆ ਜੀ, ਸਾਰੀਆਂ ਅਦਲਾ ਬਦਲੀ ਨਾ ਹੋ ਗਈ। ਅਦਲਾ ਬਦਲੀ। ਹਾਂ। ਅੱਛਾ ਫਿਰ ਤੁਸੀਂ ਇੱਥੇ ਜਿਹੜੀ ਜ਼ਿੰਦਗੀ ਸ਼ੁਰੂ ਕੀਤੀ, ਇਹਦੇ 'ਚ ਫਿਰ ਤੁਸੀਂ ਕਿੱਦਾਂ ਮੈਂ ਨੌਕਰੀ ਵੀ? ਸਨ 55 ਚ ਨੌਕਰੀ ਸ਼ੁਰੂ ਕੀਤੀ ਹੈ। ਅੱਛਾ। ਹਲਕਾ ਹੀ था कोई टाइम से ਇੱਥੇ ਗੋਜਰੇ ਹੀ? बोल रहे। ਤੁਹਾਡਾ ਬੇਟਾ ਵੀ ਹੁਣ ਇੱਥੇ ਮਾਲੀ ਹੈ? हाँ जी मनी। ਹਾਂ। ਅੱਛਾ ਇਹ ਦੱਸੋ ਤੁਹਾਡੀ ਪੈਦਾਇਸ਼ ਇੱਥੇ ਹੋਈ हाँ जी। ਤੇ ਉਸ ਵੇਲੇ ਇੱਥੇ ਹੁੰਦੇ ਸੀ ਬਾਬਾ ਅੱਲਾ ਦਿੱਤਾ, ਉਹਨਾਂ ਦੀ ਘਰ ਵਾਲੀ ਦਾਈ ਵੀ ਸੀ। हाँ जी। ਪੈਦਾਇਸ਼ ਉਹਦੇ ਹੱਥੋਂ ਤਾਂ ਨਹੀਂ ਹੋਈ? ਬਹੁਤ ਸਾਰੇ ਲੋਕ ਉਹਨਾਂ ਦੇ नहीं नहीं। ਅੱਛਾ ਠੀਕ ਹੈ। ਤੇ ਇੱਥੇ ਹੀ ਫਿਰ ਬਚਪਨ ਗੁਜ਼ਰਿਆ ਤੁਹਾਡਾ? ਇੱਥੇ ਬਚਪਨ ਸਕੂਲ 'ਚ ਹੀ? ਹੈਂ? ਸਕੂਲ ਜੀ ਗੁਜ਼ਰਿਆ ਸਾਰਾ। ਇੱਥੇ ਰਹੇ ਆ, ਇੱਥੇ ਹੀ ਕੰਮ ਕੀਤਾ, ਇੱਥੇ ਹੀ ਬਾਹਰ ਅੰਦਰ ਗਏ ਇਹਨਾਂ ਦੇ ਨਾਲ। ਮੁੰਡਿਆਂ ਦੇ ਟੀਮਾਂ ਜਾ ਰਹੀਆਂ ਨੇ, ਪਿੰਡੀ ਜਾ ਰਹੀ ਹੈ ਟੀਮ। ਤੇ ਤੁਸੀਂ ਜਦੋਂ ਬਚਪਨ ਸੀ ਤੁਹਾਡਾ, ਇਰਦ ਗਿਰਦ ਮਹੱਲੇ 'ਚ ਆਲੇ ਦੁਆਲੇ ਹਿੰਦੂ ਸਿੱਖਾਂ ਦੇ ਮੁੰਡੇ ਹੈ ਸੀਗੇ? हाँ जी है जी। ਕੁਛ ਨਾਂ ਯਾਦ ਹੈ ਕਿਸੇ ना याद है जी। एक का नाम दलवीर खान सी। ਦਲਵੀਰ? दलवीर खान जी। ਦਲਵੀਰ ਸਿੰਘ ਹੋਣਾ? दलवीर सिंह ने। ਅੱਛਾ। मदन लाल। ਮਦਨ ਲਾਲ? मदन लाल। ਅੱਛਾ मदन लाल से नाम। ਅੱਛਾ। ਇਹ ਜਸੀ ਕਰਤਾਰ ਸਿੰਘ ਮੁੰਡਾ ਸਾਡੇ ਹਾਣ ਦਾ ਜਿਹੜਾ ਸੀ। ਕਰਤਾਰ ਸਿੰਘ? ਕਰਤਾਰ ਸਿੰਘ ਉਹ ਸਿੱਖ ਸਿੱਖ। ਸੀਗਾ? ਹਾਂ। ਤੇ
ਇੱਕ ਮੈਂ ਸਾਂ ਮੁਸਲਮਾਨ, ਇੱਕ ਮੁਸਲਮਾਨ ਹੋਰ ਸੀ, ਅੱਛਾ, ਤੇ ਇੱਕ ਹਿੰਦੂ ਹੋਰ ਸੀ, ਉਹਦਾ ਨਾਂ ਨਹੀਂ ਮੈਨੂੰ ਯਾਦ ਹੈ। ਇਹ ਤੁਸੀਂ ਇਕੱਠੇ ਲਾਗੇ ਇਕੱਠੇ ਹਾਂ ਇੱਕੋ ਗਲੀ ਜੀ ਨੇੜੇ ਨੇੜੇ ਰਹਿੰਦੇ। ਨੇੜੇ ਨੇੜੇ ਸੀ। ਤੇ ਉਹਨਾਂ ਦੇ ਜਦੋਂ ਪਾਰਟੀਸ਼ਨ ਹੋਈ ਹੈ ਨਾ, ਹਾਂਜੀ, ਉਹ ਨੁੱਕਰ ਦੇ ਉੱਤੇ ਕਾਲਜ ਦੀ ਜਦੋਂ ਕਬਾੜਖਾਨਾ ਨਹੀਂ ਪਿਆ, ਹਾਂ ਹਾਂ,